ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਰੇਡੀਓ ਸੈੱਟ ਤੇ ਨੈਟ ਤੇ AM/FM ਸਟੇਸ਼ਨਸ ਤੇ ਮੋਬਾਈਲ ਐਪ ਤੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ, ਅੱਜ ਸਾਲ 2023 ਦੀ 18 ਜਨਵਰੀ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਇੱਕ ਚਾਹਤ ਸਪਾਂਸਰ ਦੇ ਉੱਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਕੋਈ ਹੋਰ ਜਾਣਕਾਰੀਆਂ ਚਾਹੀਦੀਆਂ ਨੇ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੁਕਰ ਟਰਲਕ, GNLU ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੀਲਾ ਦੀ। ਨਿੰਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਜਿਵੇਂ ਖਬਰਾਂ ਦੇ ਵੱਲ ਆਈਏ ਤੇ ਜਿਵੇਂ ਮੈਂ ਪਹਿਲੀ ਸੁਰਖੀ ਪੜ੍ਹੀ ਅੱਜ ਦੀ ਤਾਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਯਾਦ ਆ ਗਈਆਂ। ਤੁਸੀਂ ਵੀ ਫਿਲਮਾਂ ਗਾਣਿਆਂ ਦੇ ਸ਼ੌਕੀਨ ਰਹੇ ਹੋ ਤੇ ਇਸੇ ਤਰ੍ਹਾਂ ਉਰਦੂ ਦੇ ਸ਼ਾਇਰ ਬੋਲਣ ਵਾਲਾ ਪੰਜਾਬ ਦਾ ਇੱਕ ਸ਼ਾਇਰ ਜਿਹਦਾ ਤੁਸੀਂ ਨਾਂ ਰੱਖਿਆ ਵੀ ਹੈ, ਵਿੱਤ ਮੰਤਰੀ, ਸਾਬਕਾ ਵਿੱਤ ਮੰਤਰੀ ਸਾਹਿਬ। ਚਰਚੇ ਨੇ ਕਿ ਬੀਜੇਪੀ ਦੇ ਵਿੱਚ ਜਾ ਰਹੇ ਨੇ। ਅੱਗੇ ਪਾਰਟੀਆਂ ਦੇ ਵਿੱਚ ਨਾ ਨਾਰਾਜ਼ਗੀ ਹੁੰਦੀ ਸੀ ਜੇ ਕੋਈ ਲੀਡਰ ਛੱਡ ਕੇ ਜਾ ਵੜਦਾ ਸੀ, ਪਰ ਮਿੰਟੂ ਜੀ ਕਹਿੰਦੇ ਕਾਂਗਰਸ ਦੇ ਵਿੱਚ ਤਾਂ ਜਸ਼ਨ ਦਾ ਮਾਹੌਲ ਹੈ। ਤਾਂ ਕਹਿੰਦੇ ਜਸ਼ਨ ਮਨਾਏ ਜਾਣਗੇ ਜੀ, ਜਸ਼ਨ ਮਨਾਏ ਜਾਣਗੇ। ਸੋ ਗੱਲ ਇਹ ਆ ਕਿ ਦੇਖੋ, ਇਹ ਫਿਰ ਜਦੋਂ ਰਾਜਨੀਤੀ ਹੈ ਹੀ ਇਸੇ ਕਿਸਮ ਦੀ ਹੈ ਕਿ ਜਿਹੜੇ ਆਉਂਦੇ ਆ, ਜਦੋਂ ਆਉਂਦੇ ਉਦੋਂ ਵੀ ਤਾਂ ਉਹ ਦਾ ਲਾਉਣ ਹੀ ਆਉਂਦੇ ਆ ਨਾ। ਤੇ ਜਿਨ੍ਹਾਂ ਦੀ ਜਗ੍ਹਾ ਤੇ ਦਾ ਲੱਗਦਾ ਹੈ, ਫਿਰ ਜਦੋਂ ਉਹ ਜਾਣਗੇ ਉਹ ਜਸ਼ਨ ਹੀ ਮਨਾਉਣਗੇ ਨਾ। ਹਾਂ, ਇਹ ਤੇ ਗੱਲ ਇਹ ਆ ਕਿ ਰਾਜਨੀਤੀ ਦੀ ਖੇਡ ਹੀ ਐਸੀ ਹੋ ਗਈ ਆ। ਸੋ ਲਿਹਾਜ਼ਾ ਹੁਣ ਇਸ ਵੇਲੇ ਦੇਖੀਏ, ਜਿਵੇਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਵਾ ਕਿ ਜਾ ਰਹੇ ਆ, ਜਾ ਨਹੀਂ ਰਹੇ, ਉਹ ਚਲੇ ਗਏ ਨੇ। ਉਹ ਅੱਛਾ, ਠੀਕ। ਤੁਸੀਂ ਸਵੇਰੇ ਸਵੇਰੇ ਉੱਠੇ ਹੋ? ਹਾਂਜੀ, ਸਾਡੇ ਸਵੇਰੇ, ਬਿਲਕੁਲ ਸਹੀ ਹੈ। ਪਟਾਕਾ ਪੈ ਗਿਆ ਹੈ। ਉਹ ਅੱਛਾ, ਅੱਜ ਅਚਾਨਕ ਦੇਖੋ ਗੱਲ ਕੀ ਹੈ ਜੀ ਕਿ ਮਨਪ੍ਰੀਤ ਬਾਦਲ ਜਿਹੜੇ ਕਿ ਥੋੜੇ ਕਿਤੇ ਕਹਿ ਲਓ ਕਿ ਲੁਪਤ ਜੇ ਰਹੇ ਇਲੈਕਸ਼ਨ ਹਾਰਨ ਤੋਂ ਬਾਅਦ, ਤੇ ਫਿਰ ਅਚਾਨਕ ਅੱਜ ਸੁਰਖੀਆਂ ਚ ਆਉਂਦੇ ਨੇ। ਸਵੇਰੇ ਲਾ ਲਓ ਕਿ ਕੋਈ 11 ਵਜੇ, ਤੇ ਉਸ ਤੋਂ ਬਾਅਦ ਫਿਰ 12 ਵਜੇ ਰਿਜ਼ਾਈਨ ਆ ਜਾਂਦਾ ਤੇ 1 ਵਜੇ ਖਬਰਾਂ, ਤੇ 2 ਵਜੇ ਉਹ ਜਾ ਕੇ ਭਾਜਪਾ ਦਾ ਸਾਫਾ ਜਿਹਾ ਗਲ ਚ ਪਵਾ ਕੇ ਤੇ ਮੰਚ ਤੇ ਸੱਜ ਜਾਂਦੇ ਨੇ। ਉਹੀ ਉਹਨਾਂ ਦੀ ਸਲਵਾਰ, ਉਹੀ ਉਹਨਾਂ ਦੀ ਕਮੀਜ਼, ਤੇ ਉੱਤੋਂ ਤੁਹਾਨੂੰ ਪਤਾ ਹੀ ਆ ਉਹ ਕਾਲਾ ਜਿਹਾ ਇੱਕ ਕੋਟ ਹੁੰਦਾ ਹੈ, ਤੇ ਬਸ ਬਹਿ ਗਏ ਫਿਰ ਜਾ ਕੇ ਉੱਥੇ। ਇਹ ਮੇਰਾ ਪੰਜਾਬ ਹੈ, ਪੰਜਾਬ ਨੂੰ ਬਚਾਉਣ ਵਾਸਤੇ ਮੈਂ ਸ਼ੇਰ ਦੀ ਸ਼ਰਨ ਚ ਆ ਗਿਆ। ਬਸ ਉਹੀਓ, ਤੇ ਜਾਂਦਿਆਂ ਟੁੱਕਲ ਜੇ 2 ਕੋਈ ਸ਼ੇਰ ਸੁੱਟ ਗਏ। ਬਸ ਜੀ, ਉਹੀ ਗੱਲਾਂ, ਉਹੀ ਬਾਤਾਂ। ਤਾਂ ਬਈ ਇਹ ਸਾਰਾ ਕੁਛ ਹੈ ਜਿਹੜਾ ਸਾਡੇ ਇੱਥੇ ਰਾਜਨੀਤੀ ਦੇ ਤਮਾਸ਼ੇ ਦਾ ਹਿੱਸਾ ਹੈ ਕਿ ਤੁਸੀਂ ਦੇਖੋ ਕਦੇ ਮਤਲਬ ਕਿ 3-4 ਵਾਰੀ ਉੱਥੇ ਉਹਨਾਂ ਦੇ ਨਾਲ ਰਹਿ ਕੇ, ਆਪਣੇ ਤਾਇਕਿਆਂ ਦੇ ਨਾਲ ਰਹਿ ਕੇ ਆਨੰਦ ਮਾਣ ਲਏ 95 ਤੋਂ ਲੈ ਕੇ 2008-10 ਤੱਕ। ਫਿਰ ਇਨਕਲਾਬ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਫਿਰ ਲੋਕਾਂ ਨੂੰ ਲਾ ਕੇ ਮਗਰ ਖਟਕੜ ਕਲਾਂ ਦੇ ਵਿੱਚ ਮਿੱਟੀ ਚੁੱਕ ਤੇ ਕੀ ਕੁਛ, ਉਹ ਪਤੰਗ ਉੱਡ ਗਈ ਜੀ, ਪਤੰਗ ਉਡੀ ਰੇ, ਪਤੰਗ ਮੇਰੀ ਉਡੀ ਰੇ। ਜੀ, ਤੇ ਲੋਕੀ ਕਹਿੰਦੇ ਚਲੋ ਵਾਵਾ ਪਤੰਗ ਉਡੀ ਆ। ਤੇ ਉਹ ਮੁੜ ਕੇ ਕੀ ਹੋਇਆ ਕਿ ਪਤੰਗ ਸਣੇ ਚਾਈਨਾ ਡੋਰ, ਉਹ ਜਿਹੜੀ ਸੀਗੀ ਉਹ ਜਾ ਕੇ ਤੇ ਰਲ ਗਈ ਪੰਜੇ ਦੇ ਨਾਲ। ਬਿਲਕੁਲ ਸਹੀ। ਉਹ ਜਿਹੜੇ ਪਤੰਗਾ ਚੜਾਉਣ ਦੀ ਖੁਸ਼ੀ ਦੇ ਵਿੱਚ ਤਾੜੀਆਂ ਮਾਰ ਮਾਰ ਕੇ ਵਿਚਾਰੇ
ਇਨਕਲਾਬ ਦੀਆਂ ਗੱਲਾਂ ਪੈ ਕਰਦੇ ਸਨ, ਉਹਦੇ ਵਿੱਚ ਭਗਵੰਤ ਮਾਨ ਜੀ ਵੀ ਸਨ। ਹਾਂਜੀ ਅੱਛਾ, ਉਹ ਫਿਰ ਕੋਈ ਉਧਰ ਨੂੰ ਚਲੇ ਗਿਆ, ਕੋਈ ਉਧਰ ਨੂੰ ਚਲੇ ਗਿਆ। ਬਾਕੀ ਉਹ ਜਿਵੇਂ ਸਰਾਨੀ ਕਹਿੰਦਾ ਸੀ, ਆਦੇ ਇੱਧਰ ਚਲੋ ਤੇ ਆਦੇ ਇੱਧਰ ਚਲੋ ਤੇ ਆਦੇ ਮੇਰੇ ਪਿੱਛੇ ਆਓ। ਤਾਂ ਅੱਧੇ ਕੋ ਇਹਨਾਂ ਦੇ ਪਿੱਛੇ ਚਲੇ ਗਏ, ਅੱਧੇ ਇੱਧਰ ਚਲੇ ਗਏ, ਅੱਧੇ ਉਧਰ ਚਲੇ ਗਏ। ਹੁਣ ਜਨਾਬ ਨੇ ਪਤਾ ਨਹੀਂ ਕਿਹਦੇ ਨਾਲ ਸਲਾਹ ਮਸ਼ਵਰਾ ਕੀਤਾ ਜੇ, ਕੀ ਹਿਸਾਬ ਕਿਤਾਬ ਹੋਇਆ, ਚੁੱਕਿਆ ਬਸਤਾ ਤੇ ਦਿੱਲੀ ਦੇ ਵਿੱਚ ਉੱਥੇ ਜਾ ਕੇ ਪਿਊਸ਼ ਗੋਇਲ ਦੇ ਨਾਲ ਪਾ ਕੇ ਬਗਲਾਂ 'ਚ ਹੱਥ ਹੋ ਕੇ ਬਗਲਗੀਰ ਤੇ ਚੱਲੇ ਆ। ਹੁਣ ਪੰਜਾਬ ਨੂੰ ਇੱਕ ਵਾਰੀ ਫੇਰ ਬਦਲ ਕਹਿੰਦੇ ਕਿ ਪੰਜਾਬ ਨੂੰ ਬਚਾਉਣਾ ਬੜਾ ਹੀ ਜ਼ਰੂਰੀ ਆ, ਬੜਾ ਹੀ ਜ਼ਰੂਰੀ ਆ। ਪਤਾ ਨਹੀਂ ਇਹ ਪੰਜਾਬ ਜਿਹੜਾ ਬਿਮਾਰ ਕਿਹਨੇ ਕੀਤਾ ਆ, ਕਿਉਂਕਿ 9 ਬਜਟ ਤੇ ਤੁਸੀਂ ਪੇਸ਼ ਕਰ ਗਏ ਹੋ। ਮੈਂ ਕਹਿੰਦਾ ਜੀ ਮੈਂ 50,000 ਕਰੋੜ ਰੁਪਇਆ ਵਾਹਿਦ ਬੰਦਾ, ਮੈਂ 50,000 ਕਰੋੜ ਰੁਪਇਆ ਖਜ਼ਾਨੇ 'ਚ ਪਾਇਆ। ਉਹ ਕਿਹੜਾ ਖਜ਼ਾਨੇ 'ਚ ਪਾਇਆ ਦੱਸੇ ਤੇ ਸਹੀ। ਜੇ ਖਜ਼ਾਨੇ 'ਚ 50,000 ਕਰੋੜ ਪਾਇਆ ਹੀ ਤੇ ਬਾਬੇ ਫਿਰ ਲੋਕਾਂ ਨੂੰ ਮਜ਼ਾਕ ਕਰਦਾ ਸੀ ਕਿ ਖਾਲੀ ਹੈ ਖਜ਼ਾਨਾ, ਖਾਲੀ ਹੈ। ਹਾਂਜੀ ਬਿਲਕੁਲ। ਤੋ ਇਹ ਜਿਹੜੇ ਤੱਥ ਬੋਲਦੇ ਨੇ ਕੁਛ ਨਹੀਂ ਹੈ। 1,82,000 ਕਰੋੜ ਦੇ ਕਰਜ਼ੇ ਤੇ ਆਏ ਸਨ। 1,82,000 ਕਰੋੜ ਦੇ ਕਰਜ਼ੇ ਨੂੰ 2,82,000 ਕਰੋੜ ਕਰਕੇ ਇਹ ਫਿਰ ਚਲਤੇ ਬਣੇ ਕਿ ਚੰਗਾ ਹੁਣ ਅਸੀਂ ਚੱਲਦੇ ਹਾਂ। ਤਾਂ ਗੱਲ ਇਹ ਆ ਕਿ ਇਹ ਚਲੇ ਗਏ ਨੇ, ਇਹਨਾਂ ਦੇ ਵਿਅਕਤੀਗਤ ਫੈਸਲੇ ਨੇ, ਨਿੱਜੀ ਫੈਸਲੇ ਨੇ, ਠੀਕ ਆ। ਪਰ ਜਿੱਦਾਂ ਤੁਸੀਂ ਕਿਹਾ ਕਿ ਬਈ ਜਸ਼ਨ ਦਾ ਮਾਹੌਲ ਆ, ਜਸ਼ਨ ਤੇ ਫਿਰ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਹੀ ਆ ਇਹਨਾਂ ਦੇ ਗਵਾਂਢੀਆਂ ਦੇ ਘਰੇ। ਗਵਾਂਢੀ ਕੌਣ ਆ? ਰਾਜਾ ਵੜਿੰਗ। ਰਾਜੇ ਵੜਿੰਗ ਦੇ ਘਰੇ ਜਸ਼ਨ ਤੇ ਫਿਰ ਹੋਣਗੇ। ਉਹ ਤੇ ਇੱਥੋਂ ਤੱਕ ਕਹਿੰਦਾ ਕਿ ਇਹ ਧੋਖੇਬਾਜ਼ ਸੀ, ਫਲਾਂ ਆ, ਦਾਖੋਰ ਬੰਦੇ ਆਏ ਚਲੇ ਗਏ, ਚੰਗਾ ਹੋਇਆ ਪੱਤ ਝੜ ਗਏ ਆ ਪੁਰਾਣੇ। ਉਹਨੇ ਤੇ ਟਵੀਟ ਚੰਗੇ ਬਲਾ ਕੇ ਸੁੱਟੇ 5-7 ਮੇਰੇ ਖਿਆਲ ਨਾਲ। ਅੱਛਾ, ਠੀਕ। ਕਹਿੰਦਾ ਕਿ ਪੁਰਾਣੇ ਝੜ ਗਏ ਆ, ਰੁੱਤ ਹੁਣ ਨਵਿਆਂ ਦੀ ਆਈ ਹੈ। ਮੀਰ ਜ਼ਫਰ ਤੱਕ ਦੀ ਗੱਲ ਕਰ ਦਿੱਤੀ। ਮੈਂ ਕਹਿੰਦਾ ਜੀ ਕੋਈ ਕਸਰ ਨਹੀਂ ਛੱਡੀ ਉਹਨੇ। ਜਿਹੜਾ ਗੁੱਬ ਗਵਾਟ ਕੋਈ ਰਹਿੰਦਾ ਸੀ ਉਹ ਵੀ ਕੱਢ ਮਾਰਿਆ ਸੋ। ਤੇ ਬਾਕੀ ਆਪਾਂ ਨੂੰ ਪਤਾ ਸੀਗਾ ਪ੍ਰਵੀਨ ਜੀ ਕਿ ਇੱਕ ਮਿਆਨ 'ਚ 2 ਤਲਵਾਰਾਂ ਵਾਲੀ ਗੱਲ ਹੈ। ਜਦੋਂ ਤੱਕ ਰਾਜਾ ਵੜਿੰਗ ਪ੍ਰਧਾਨ ਆ, ਇਹਨਾਂ ਦੀ ਗੱਲ ਬੰਨੀ ਹੋਈ ਨਹੀਂ ਬਣਨੀ। ਇਹਨਾਂ ਦੀ ਆਪਸ ਦੇ ਵਿੱਚ ਸੱਥਰੀ ਪੈਣੀ ਨਹੀਂ, ਤਾਂ ਹੀ ਇਹ ਚੁੱਕ ਕੇ ਮਤਲਬ ਕਿ ਖਜ਼ਾਨਾ ਜਦੋਂ ਦਾ ਇਹਨਾਂ ਤੋਂ ਖੁੱਸਾ ਤੇ ਚੁੱਕ ਕੇ ਆਪਣਾ ਟਰੰਕ ਇਹ ਕੁਝ ਦਿਨ ਵਿਦੇਸ਼ ਦੇ ਵਿੱਚ ਰਹੇ। ਤੇ ਜਦੋਂ ਦੇਸ਼ ਦੇ ਵਿੱਚ ਆਏ ਤੇ ਫਿਰ ਉਹਨਾਂ ਨੇ ਅਟਾ ਸੱਟਾ ਲਾ ਲਿਆ, ਪਤਾ ਲਾ ਲਿਆ ਇੱਥੇ ਰਾਜਾ ਵੜਿੰਗ ਹਲੇ ਵਾਹਵਾ ਪੈਰ ਜੇ ਜਮਾਈ ਬੈਠਾ ਹੈ। ਵਿੱਚ ਦੀ ਸ਼ਾਇਦ ਸਿੱਧੂ ਨੂੰ ਵੀ ਪੁੱਛਣ ਗਏ ਸੀ ਕਿ ਕਿਵੇਂ ਮਿੱਤਰਾ ਚੱਲਣਾ ਫਿਰ ਪੁਰਾਣੇ ਬੇਲੀਆਂ ਦੇ ਕੋਲ। ਹੁਣ ਸਿੱਧੂ ਸਾਹਿਬ ਨੇ ਪਤਾ ਨਹੀਂ ਕੀ ਆਖਿਆ ਤੇ ਬਈ ਹੁਣ ਇਹ ਇਕੱਲੇ ਹੀ ਤੁਰ ਗਏ ਆ। ਸੋ ਜਸ਼ਨ ਤੇ ਫਿਰ ਹੈ ਹੀ ਆ। ਸੁਖਜਿੰਦਰ ਰੰਧਾਵਾ ਕਹਿੰਦਾ ਕਿ ਇਹਨੂੰ ਤੇ ਲੈਣਾ ਹੀ ਗਲਤੀ ਸੀ। ਤੇ ਲੋਕੀ ਕਹਿੰਦੇ ਕਿ ਉਦੋਂ ਤੇ ਤੁਸੀਂ ਕਹਿੰਦੇ ਸੋ ਕਿ ਹੋ ਹੁਣ ਮਿਲਿਆ ਜੇ ਸਾਨੂੰ ਸਵਾਦੀ ਲੀਡਰ। ਲੈ ਲਿਆ ਜੇ ਸਵਾਦ ਹੁਣ ਜੀ, ਖਾਓ ਪੂਤਨਾ ਹੁਣ ਰੱਜ ਕੇ ਇੱਕ ਵਾਰੀ। ਉਹ ਗੱਲ ਇਹ ਆ ਕਿ ਕਾਂਗਰਸ ਦੇ ਹਾਲ ਛੱਡੋ, ਇੱਥੇ ਜਿੰਨੀਆਂ ਵੀ ਇਸ ਵੇਲੇ ਤਨਜ਼ੀਮਾਂ ਨੇ ਇਹ ਹਿਸਾਬ ਕਿਤਾਬ ਇਹੋ ਹੀ ਬਣਿਆ ਪਿਆ ਹੈ ਕਿ ਜਦੋਂ ਵੀ ਮਤਲਬ ਕਿ ਕੁਝ ਲੀਡਰ ਇਸ ਤਰ੍ਹਾਂ ਆਉਂਦੇ ਨੇ, ਜਦੋਂ ਵੀ ਕੁਝ ਇਸ ਤਰ੍ਹਾਂ ਦੇ ਲੀਡਰ ਬੜੇ ਇਨਕਲਾਬ ਦੇ ਵੱਡੇ ਵੱਡੇ ਦਾਅਵੇ ਕਰਦੇ ਨੇ, ਪਰੰਤੂ ਬਾਅਦ ਦੇ ਵਿੱਚ ਉਹ ਨਿਕਲਦਾ ਕੱਖ ਨਹੀਂ ਇਹਨਾਂ ਚੀਜ਼ਾਂ 'ਚ। ਢੋਲ ਢਮੱਕਾ ਹੀ ਹੁੰਦਾ ਹੈ। ਤਾਂ ਖੈਰ ਹੁਣ ਦੂਜਿਆਂ ਨੇ ਸਵਾਦ ਦੇਖ ਲਿਆ। ਸੁਖਬੀਰ ਬਾਦਲ ਹੋਰਾਂ ਨੇ ਮਜ਼ਾ ਲੈ ਲਿਆ ਜੀ, ਉਹਨਾਂ ਨੂੰ ਵੀ ਮਜ਼ਾ ਚਖਾ ਦਿੱਤਾ। ਫਿਰ ਜਨਾਬ ਚਲੇ ਗਏ ਪੀਪੀਪੀ ਵਾਲਿਆਂ ਨੇ, ਜਿਹੜਾ ਨੇ ਬੜੇ ਘਰ ਛੱਡੇ ਤੇ ਬੁਰੇ ਹਾਲ। ਉਹਨਾਂ ਨੂੰ ਵੀ ਚੰਗਾ ਟੇਸਟ ਦਿਖਾ ਦਿੱਤਾ ਰਾਜਨੀਤੀ ਦਾ। ਫਿਰ ਕਾਂਗਰਸੀਆਂ ਨੂੰ ਵੀ ਛਕਾ ਦਿੱਤਾ ਮਟਰ ਪਨੀਰ। ਤੇ ਰਹਿ ਗਏ ਹੁਣ ਭਾਜਪਾ ਵਾਲੇ, ਉਹ ਵੀ ਇਹਦੀ ਰਿੱਧੀ ਖੀਰ ਖਾ ਲੈਣ, ਮਨੱਕਿਆਂ ਵਾਲੀ, ਮੇਵਿਆਂ ਵਾਲੀ, ਬਦਾਮਾਂ ਵਾਲੀ। ਸਵਾਦ ਉਹਨਾਂ ਨੂੰ ਵੀ ਬੜਾ ਹੋਣ ਵਾਲਾ ਜੀ। ਸਮੀਕਰਨ ਬੜੀ ਤੇਜ਼ੀ ਦੇ ਨਾਲ ਬਦਲੇ ਮਿੰਟੂ ਜੀ। ਵੈਸੇ ਪਾਰਟੀਆਂ, ਬੰਦੇ, ਸਿਆਸਤਦਾਨ ਉਹਨਾਂ ਪਾਰਟੀਆਂ 'ਚ ਜਾਂਦੇ ਵੇਖੇ ਸੀ ਜਿਹੜੀ ਸੱਤਾ 'ਚ ਹੋਣ, ਸੱਤਾ ਦੇ ਵਿੱਚ ਹੋਣ। ਉਧਰ ਤਾਂ ਝੁਕਾਅਵਾਦੀ ਹੁੰਦੀ ਹੈ ਲੀਡਰ। ਪਰ ਨਹੀਂ ਸਾਹਿਬ, ਨਹੀਂ। ਕਈ ਵਾਰ ਸੱਤਾ ਛੱਡੋ, ਸੱਤਾ ਜਦੋਂ ਕੇਂਦਰੀ ਸੱਤਾ ਉਹਨਾਂ ਦੇ ਕੋਲ ਆ ਜੀ, ਗੱਲ ਸੱਤਾ ਨਹੀਂ, ਗੱਲ ਤੇ ਪ੍ਰਸ਼ੱਤਾ ਬਚਾਉਣ ਦੀ ਹੈ। ਪ੍ਰਸ਼ੱਤਾ ਬਚਾਉਣ ਦੀ, ਸਹੀ। ਤੁਸੀਂ ਇਹ ਦੇਖੋ ਨਾ ਉਸਤਾਦ ਜੀ ਕਿ ਇੱਥੇ ਬਠਿੰਡੇ ਦੇ ਵਿੱਚ ਕਿੰਨੇ ਮਾਮਲੇ ਨੇ। ਅੱਛਾ, ਇੰਟਰਸਟਿੰਗ ਗੱਲ ਤੇ ਇਹ ਹੈ ਕਿ ਸਰੂਪ ਚੰਦ ਸਿੰਗਲਾ ਭਾਜਪਾ 'ਚ ਹੈ, ਜਿਹਨੇ ਇਹਨਾਂ ਦੀ ਕੋਠੀ ਤੇ ਇਹ ਦੋਸ਼ ਲਾਇਆ ਵਾ, ਜਿੱਥੇ ਕੋਠੀ ਬਣ ਰਹੀ ਹੈ ਹਜ਼ੂਰ ਦੀ, ਕਿ ਉਹ ਜਗ੍ਹਾ
ਪਲਾਟ ਨੰਬਰ ਵੀ ਦੱਸ ਦੇਣਾ ਤੁਹਾਨੂੰ, 725 ਤੇ 726 ਨੰਬਰ, ਕਿ ਭਾਈ ਉਹ ਪਲਾਟ ਨੰਬਰ ਜਿਹੜਾ 725 ਤੇ 726 ਆ, ਉਹ ਇਹਨਾਂ ਨੇ 25,000 ਰੁਪਏ ਨੂੰ ਵਰਗ ਮੀਟਰ ਲਿਆ, ਜਦ ਕਿ ਉੱਥੇ ਮਾਡਲ ਟਾਊਨ ਚ ਕੀਮਤ ਮੈਨੂੰ ਵੀ ਪਤਾ, ਬਠਿੰਡੇ ਤੇ ਤੁਹਾਨੂੰ ਵੀ ਪਤਾ ਹੋਏਗੀ ਤੇ ਬਠਿੰਡੇ ਵਾਲਿਆਂ ਨੂੰ ਵੀ ਪਤਾ ਹੈ ਕਿ ਮਾਡਲ ਟਾਊਨ ਲੱਖਾਂ ਚ ਕੀਮਤ ਆ, ਜੀ ਹਜ਼ਾਰਾਂ ਚ ਤੇ ਹੈ ਹੀ ਨਹੀਂ ਹੈ। ਅੱਛਾ, ਉਹ ਸ਼ਿਕਾਇਤ ਈਡੀ ਕੋਲ ਪਈ ਹੈ, ਭਾਜਪਾ ਦੇ ਬੰਦੇ ਨੇ ਦਿੱਤੀ ਹੈ, ਸਰੂਪ ਚੰਦ ਸਿੰਗਲਾਬਾਦ ਚ ਭਾਜਪਾ ਚ ਚਲੇ ਗਏ, ਉਹ ਕਹਿੰਦੇ ਮੈਂ ਸ਼ਿਕਾਇਤ ਵਾਪਸ ਨਹੀਂ ਲੈਣੀ। ਅੱਛਾ, ਇਹ ਬੰਦਾ ਵਾਪਸ ਕਰਨ ਜਾਂ ਨਾ ਕਰਨ, ਤਾਂ ਮਤਲਬ ਕਿ ਕਈ ਵਾਰ ਇਹ ਚੀਜ਼ ਨਹੀਂ ਹੁੰਦੀ ਕਿ ਇੱਥੇ ਦੀ ਸੱਤਾ ਦੇਖੀ ਜਾਂਦੀ ਹੈ, ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਕੇਂਦਰੀ ਸੱਤਾ ਕਿੱਥੇ ਹੈ। ਹੁਣ ਦੇਖੋ, ਅੱਜ ਤੁਸੀਂ ਵੇਖੋ, ਅਮਰਿੰਦਰ ਸਿੰਘ ਨੂੰ ਪਿੰਡ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਉੱਠ ਕੇ ਆਖੇਗਾ ਆਜੋ ਤੁਹਾਨੂੰ ਸਰਬਸੰਮਤੀ ਨਾਲ ਸਰਪੰਚੀ ਚੋਣ ਦੇ ਪੰਜਾਬ ਦੇ ਕਿਸੇ ਪਿੰਡ, ਜੀ ਜੀ ਜੀ, ਤੇ ਉਹ ਅਗਲੇ ਉੱਥੇ ਕੌਮੀ ਕਾਰਜਕਾਰਨੀ ਚ ਬੈਠੇ ਆ ਦੋਵੇਂ, ਰਾਣਾ ਸੋਢੀ ਵੀ ਤੇ ਅਮਰਿੰਦਰ ਸਿੰਘ ਵੀ। ਹਜ਼ੂਰ, ਕੌਮੀ ਕਾਰਜਕਾਰਨੀ ਭਾਜਪਾ ਦੀ ਕੋਈ ਛੋਟੀ ਨਹੀਂ ਹੈ, ਜੀ ਜੀ ਬਿਲਕੁਲ, ਦੁਨੀਆ ਦਾ ਸਭ ਤੋਂ ਵੱਡਾ ਆਰਗੇਨਾਈਜੇਸ਼ਨ ਦਾਵਾ ਕੀਤਾ ਜਾਂਦਾ ਹੈ, ਉਹਦੀ ਕੌਮੀ ਕਾਰਜਕਾਰਨੀ ਚ ਜਾ ਕੇ ਮੁੱਛ ਨੂੰ ਵਟਾ ਦੇ ਕੇ ਬੈਠਣਾ। ਤੇ ਇਹਨਾਂ ਨੂੰ ਕੀ ਹੈ ਕਿ ਇੱਥੇ ਤਾਂ ਹੁਣ 27 ਤੱਕ ਤੇ ਕੁਝ ਵੀ ਨਹੀਂ ਹੈਗਾ। ਹੁਣ ਇਹਨਾਂ ਦਾ ਜਿਹੜਾ ਚੇਲਾ ਹੈ ਉਹ ਤੇ ਹੁਣ ਕਹਿਣਾ ਹੋ ਰਿਹਾ ਕਿ ਮੈਂ ਸੀਐਮ ਤੇ ਆਜੋ, ਤੁਸੀਂ ਇੱਧਰ ਆ ਜਾਓ, ਹੁਣ ਖਜ਼ਾਨਾ ਤੁਸੀਂ ਸਾਂਭ ਲਓ, ਇਹ ਤੇ ਕਹਿਣਾ ਰਿਹਾ। ਗੱਲ ਇਹ ਹੈ ਕਿ ਫਿਰ ਉਹ ਲੈ ਦੇ ਕੇ ਕੀ ਬਚਦਾ ਹੈ ਕਿ ਬਈ ਇੱਕ ਤੇ ਇਹ ਹੈ ਕਿ ਆਪਣੇ ਪਰਦੇ ਢੱਕੋ, ਜੋ ਵੀ ਇਲਜ਼ਾਮ ਤਰਾਸ਼ੀਆਂ ਹੋਈਆਂ ਨੇ, ਕਿ ਕੱਲ ਨੂੰ ਕੋਈ ਸਿਆਪਾ ਨਾ ਪੈ ਜਾਵੇ, ਵੱਲ ਫੇਰ ਨਾ ਪੈ ਜਾਵੇ। ਤੇ ਦੂਜੀ ਚੀਜ਼ ਇਹ ਆ ਕਿ ਉੱਥੇ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਤੇ ਬੜੇ ਕਾਮਯਾਬ ਖਜ਼ਾਨਾ ਮੰਤਰੀ ਵੱਜਣਾ ਹੈ ਨਾ। ਅਗਲੇ ਠਾਠ ਦਿੰਦੇ ਨੇ, ਉਹ ਕਹਿੰਦੇ ਕਿ ਆਓ ਨਜ਼ਾਰੇ ਲਓ, ਠਾਠ ਦਿੰਦੇ ਆ, ਮੌਜ ਕਰੋ ਨਾ ਬੇਟਾ, ਮੌਜ ਕਰਦੀ। ਉਹ ਕਹਿੰਦੇ ਵੀ ਉਹ ਵਾਲੀ ਬੇਟਾ ਮੌਜ ਕਰਦੇ ਵਾਲੀ ਮੌਜ ਤੁਹਾਨੂੰ ਦਿੰਨੇ ਆ ਅਸੀਂ, ਆਜੋ, ਕਿਉਂਕਿ ਉਹਨਾਂ ਨੇ ਦੇਸ਼ ਦੇ ਵਿੱਚ ਕਮਾਉਣਾ ਕਿ ਵੇਖ ਲਓ ਕਿੱਡੇ ਕਿੱਡੇ ਧੱਕੇ ਵਿਚਾਰੇ ਕਾਂਗਰਸ ਦੇ, ਐਡੇ ਕੋਈ ਮੋਰਚਿਆਂ ਤੇ ਲੜਨ ਵਾਲਾ, ਕੋਈ ਇਕਨੋਮੀ ਦੇ ਗੁਣਾ ਗਣਿਤ ਕਰਨ ਵਾਲਾ, ਕੋਈ ਕ੍ਰਾਂਤੀਆਂ ਲਿਆਉਣ ਵਾਲਾ, ਇਹ ਬੇਕਦਰੇ ਵੇਖੋ ਕਿਦਾਂ ਹੋ ਗਏ, ਬੜੇ ਬੇਆਬਰੂ, ਉਹ ਕਰ ਤੇਰੇ ਕੂਚੇ ਸੇ ਹਮ ਨਿਕਲੇ, ਉਹ ਉਹਨਾਂ ਨੇ ਕੂਚੇ ਤੋਂ ਕੱਢੇ ਤੇ ਭਾਜਪਾ ਨੇ ਗੱਲ ਨਾਲ ਲਾ ਲਏ। ਵੇਖੋ ਵੇਖੋ ਸਾਡੇ ਦਿਲਾਂ ਦੇ ਦਰਿਆ। ਜੀ ਬਿਲਕੁਲ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਮੋਹਾਲੀ ਮੋਰਚੇ ਦਾ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਮੋਰਚਾ ਲੱਗਿਆ, ਉੱਥੇ ਧਾਮੀ ਸਾਹਿਬ ਪਹੁੰਚੇ ਸੀ, ਪਰ ਉਹਨਾਂ ਦੀ ਗੱਡੀ ਦੇ ਕਹਿੰਦੇ ਸ਼ੀਸ਼ੇ ਤੋੜ ਦਿੱਤੇ ਗਏ। ਨਹੀਂ, ਦੇਖੋ ਮਾੜੀ ਗੱਲ ਹੈ ਜੀ ਜੋ ਹੋ ਰਿਹਾ ਜੀ। ਖੈਰ ਤੁਹਾਨੂੰ ਪਤਾ ਹੀ ਹੋਏਗਾ ਕਿ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਵਾਈਪੀਐਸ ਚੌਂਕ ਦੇ ਕੋਲ ਉੱਥੇ ਚੱਲ ਰਿਹਾ ਹੈ ਮੋਰਚਾ। ਜੀ ਮੇਰੇ ਖਿਆਲ ਨਾਲ 7 ਜਨਵਰੀ ਨੂੰ ਲੱਗਾ ਸੀ, ਜੇ ਮੈਂ ਭੁੱਲਦਾ ਨਹੀਂ ਆ, ਤਾਂ ਤਕਰੀਬਨ 2 ਹਫ਼ਤੇ ਹੋ ਗਏ ਨੇ। ਅੱਜ ਇਹ ਗਏ ਜੇ ਤੇ ਉੱਥੇ ਮਤਲਬ ਕਿ ਕੁਝ ਹਾਜ਼ਰੀ ਭਰੀ, ਉਸ ਤੋਂ ਬਾਅਦ ਥੋੜੀ ਤਲਖੀ ਸੀ, ਕੁਝ ਸਵਾਲਾਤ ਸਨ, ਮਤਲਬ ਕਿ ਜਿੱਦਾਂ ਸਰੂਪ ਗਾਇਬ ਹੋਏ ਨੇ ਉਹ ਮਸਲਾ, ਕੁਝ ਹੋਰ ਚੀਜ਼ਾਂ, ਖਾਸ ਤੌਰ ਤੇ ਬੇਅਦਬੀ, ਬਾਈਬਲ, ਉਹ ਚੀਜ਼ਾਂ ਸਾਰੀਆਂ ਆੜੇ ਆਉਂਦੀਆਂ ਨੇ, ਅੱਗੇ ਆਉਂਦੀਆਂ ਨੇ। ਤਾਂ ਉਸ ਤੋਂ ਬਾਅਦ ਫਿਰ ਇਹ ਜਦੋਂ ਟੁਰਨ ਲੱਗੇ ਨੇ ਉੱਥੋਂ ਗੱਡੀ ਤੇ ਚੜ ਕੇ, ਤਾਂ ਕੁਝ ਉੱਥੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੇ ਘੇਰ ਲਿਆ। ਇਹ ਸਗੋਂ ਉੱਤਰ ਕੇ ਤੇ ਹੇਠਾਂ ਆ ਗਏ ਤੇ ਉਸ ਤੋਂ ਬਾਅਦ ਫਿਰ ਜ਼ਿਆਦਾ ਜਦੋਂ ਤਲਖੀ ਵੇਖੀ ਤੇ ਇਹ ਗੱਡੀ 'ਚ ਬਹਿ ਕੇ ਟੁਰ ਗਏ। ਤੇ ਉਸ ਤੋਂ ਬਾਅਦ ਫਿਰ ਗੱਡੀ ਤੇ ਡੰਡੇ ਡੁੰਡੇ ਵੱਜੇ ਆ, ਸ਼ੀਸ਼ਾ ਟੁੱਟ ਗਿਆ। ਤੇ ਕੁਝ ਮੀਡੀਆ ਰਿਪੋਰਟਾਂ ਇਹ ਦਾਅਵਾ ਕਰਦੀਆਂ ਨੇ, ਹਾਲਾਂਕਿ ਵਿਜ਼ੂਅਲ ਦੇ ਵਿੱਚ ਤੇ ਸਾਫ਼ ਨਹੀਂ ਹੈ, ਕੜਮਾ ਸੁਭਾਅ ਸੀਗਾ, ਤੇ ਕੁਝ ਮੀਡੀਆ ਰਿਪੋਰਟਾਂ ਇਹ ਕਹਿ ਰਹੀਆਂ ਜੋ ਸ਼ਾਇਦ ਗਰਾਊਂਡ ਤੋਂ ਵੀ ਸਨ, ਉਹ ਕਹਿੰਦੇ ਕਿ ਦਰਅਸਲ ਪੱਥਰਬਾਜ਼ੀ ਵੀ ਹੋਈ ਹੈ, ਪਥਰਾਅ ਵੀ ਕੀਤਾ ਗਿਆ। ਉਸ ਤੋਂ ਬਾਅਦ ਧਾਮੀ ਸਾਹਿਬ ਨੇ ਇਸ ਨੂੰ ਸਾਜ਼ਿਸ਼ ਵੀ ਦੱਸਿਆ, ਪ੍ਰਸ਼ਾਸਕੀ ਫੇਲਿਅਰ ਵੀ ਦੱਸਿਆ। ਅਕਾਲੀ ਦਲ ਕਹਿੰਦਾ ਕਿ ਹੋ ਸਕਦਾ ਮੋਰਚੇ ਨੂੰ ਫੇਲ ਕਰਨ ਵਾਸਤੇ ਇਹ ਸਾਰਾ ਕੁਝ ਜਿਹੜਾ ਕਿਸੇ ਨੇ ਕਰਾ ਦਿੱਤਾ ਹੋਵੇ। ਇਸ ਤੋਂ ਇਲਾਵਾ ਬਹੁਤ ਸਾਰੇ ਸਿੱਖ ਬੁੱਧੀਜੀਵੀ ਹੈ, ਉਹ ਇਸ ਘਟਨਾ ਦੀ ਮੁਖਾਲਫਤ ਕਰ ਰਹੇ ਨੇ, ਨਿੰਦਿਆ ਕਰ ਰਹੇ ਨੇ ਕਿ ਏਦਾਂ ਨਹੀਂ ਸੀ ਹੋਣਾ ਚਾਹੀਦਾ। ਮੋਰਚੇ ਵਾਲੇ ਕਹਿ ਰਹੇ ਨੇ, ਉਹਨਾਂ ਦਾ ਸਟੈਂਡਰਡ ਮੈਨੂੰ ਮਤਲਬ ਕਿ ਦੋਵੇਂ ਪਾਸੇ ਲੱਗਿਆ। ਪਹਿਲਾਂ ਕਹਿੰਦੇ ਜੀ ਬਿਨਾਂ ਬੁਲਾਏ ਆ ਗਏ, ਫਿਰ ਕਹਿੰਦੇ ਜੀ ਗਲਤ ਹੋ ਗਿਆ, ਫਿਰ ਵਿੱਚ ਉਹਨਾਂ ਨੂੰ ਡਿਫੈਂਡ ਵੀ ਕਰ ਰਹੇ ਨੇ, ਵਿੱਚੇ ਕਹਿੰਦੇ ਜੀ ਅਸੀਂ ਮਾਫੀ ਮੰਗ ਲਾਂਗੇ, ਵਿੱਚੇ ਕਹਿੰਦੇ ਜੀ ਕਿ ਇਹਨਾਂ ਨੂੰ ਆਉਣਾ ਹੀ ਨਹੀਂ ਸੀ ਚਾਹੀਦਾ, ਇਹਨਾਂ ਨੂੰ ਜਵਾਬ ਦੇਣੇ ਚਾਹੀਦੀ ਸੀ, ਵਿੱਚ ਹੀ ਕਹੀ ਜਾਂਦੇ ਨੇ ਕਿ ਦੇਖੋ ਜੀ ਗੱਲ ਇਹ ਆ ਕਿ ਅਸੀਂ ਸ਼ਨਾਖਤ ਕਰਾਂਗੇ, ਉਹਨਾਂ ਬੰਦਿਆਂ ਨੂੰ ਜਵਾਬਦੇਹ ਕਰਾਂਗੇ। ਤਾਂ ਮਤਲਬ ਕਿ ਉਹਨਾਂ ਦੀ ਗੱਲ ਜਿਹੜੀ ਹੈ, ਜਿੰਨੇ ਵੀ ਬੁਲਾਰੇ ਜਾਂ ਜਿਹੜੀ ਪੀਸੀ ਹੁਣ ਤੱਕ
ਮਤਲਬ ਕਿ ਅਸੀਂ ਸੁਣੀ ਪੜ੍ਹੀ ਹੈ, ਉਹਦੇ ਵਿੱਚ ਉਹ ਏਦਾਂ ਲੱਗਦਾ ਕਿ ਜਿੱਦਾਂ ਗੱਲ ਨੂੰ ਉਹ ਕਵਰ ਕਰ ਨਹੀਂ ਪਾ ਰਹੇ, ਡੈਮੇਜ ਕੰਟਰੋਲ ਹੋ ਨਹੀਂ ਰਿਹਾ। ਕਿਉਂ? ਕਿਉਂਕਿ ਦੇਖੋ ਕੱਟੜ ਆਲੋਚਕ ਵੀ ਜਿਹੜੇ ਅਕਾਲੀ ਦਲ ਬਾਦਲ ਦੇ ਜਾਂ ਐਸਜੀਪੀਸੀ ਦੇ ਵੀ ਆਪਾਂ ਕਹਿ ਸਕਦੇ, ਖਾਸ ਤੌਰ ਤੇ ਐਸਜੀਪੀਸੀ ਦੇ ਤਾਂ ਨਹੀਂ, ਜੋ ਐਸਜੀਪੀਸੀ ਦੀ ਸੰਚਾਲਕ ਧਿਰ ਹੈ ਉਹਨਾਂ ਦੇ ਖਿਲਾਫ ਖੜੇ ਲੋਕ ਵੀ ਕਹਿੰਦੇ ਆ ਕਿ ਜੋ ਮਰਜ਼ੀ ਹੈ। ਇਹ ਇਸ ਤਰ੍ਹਾਂ ਦੀ ਇੱਕ ਘਟਨਾ ਹੈ ਜਿਸ ਘਟਨਾ ਦੇ ਨਾਲ ਨਮੋਸ਼ੀ ਵਧੀ ਹੈ, ਨਮੋਸ਼ੀ ਤਾਂ ਹੋਈ ਹੈ, ਪਰ ਆਪਸ ਦੇ ਵਿੱਚ ਸਿੱਖਾਂ ਦਾ ਪਾਟਕ ਵੀ ਵਧੇਗਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਮਿੰਟ ਜੀ ਗੱਲ ਕਰੀਏ ਵੀਸੀ ਦੀਆਂ ਕੀਤੀਆਂ ਸ਼ਿਕਾਇਤਾਂ ਦੀ। ਹੁਣ ਵੀਸੀ ਦੀਆਂ ਕੀਤੀਆਂ ਦੀ ਸ਼ਿਕਾਇਤ ਵੀ ਵਿਜੀਲੈਂਸ ਕੋਲ ਪਹੁੰਚ ਗਈ। ਹਾਂਜੀ, ਇਹ ਕੀਤੀਆਂ ਜਿਹੜੀਆਂ ਉਹ ਕਹਿੰਦੇ ਨਾ ਕੀਤੀਆਂ ਦੁੱਲੇ ਦੀਆਂ ਗਈਆਂ ਪੇਸ਼ ਲੱਦੀ ਦੇ ਆ, ਤੇ ਉਹ ਤੇ ਹੈ ਨਹੀਂ, ਇਹ ਤੇ ਇਹਨਾਂ ਦੇ ਆਪਣੀ ਆਈਆਂ ਨੇ ਪੇਸ਼। ਇਹ ਤੇ ਆਪ ਹੀ ਬਥੇਰਾ ਕੁਝ ਕਰਕੇ ਗਏ। ਸੋ ਵੀਸੀ ਸਾਹਿਬ ਉਹੀ ਹੈ ਜਿਹੜੇ ਪਿਛਲੇ ਦਿਨ ਹੀ ਇੱਥੋਂ ਚਲੇ ਗਏ ਨੇ। ਚਲੇ ਨਹੀਂ ਗਏ, ਮੈਂ ਤੇ ਕਹੂੰਗਾ ਕਿ ਪੰਜਾਬ ਯੂਨੀਵਰਸਿਟੀ ਹੀ ਛੁੱਟ ਗਈ ਉਹਨਾਂ ਦੇ ਹੱਥੋਂ। ਇਹੋ ਜਿਹਾ ਵੀਸੀ ਤੌਬਾ ਤੌਬਾ ਤੌਬਾ। ਇਹਨਾਂ ਵੀ ਇਹੋ ਜਿਹੇ ਜੇ ਤੁਹਾਡੇ ਕੋਲ ਸਿੱਖਿਆ ਦੇਣ ਵਾਲੇ ਮਹਾਰਥੀ ਨੇ, ਵਿਦਵਾਨ ਨੇ, ਤਾਂ ਬਸ ਸਰ ਗਿਆ ਫਿਰ ਤੇ ਬਿਲਕੁਲ ਹੋ ਗਿਆ ਕੰਮ। ਦੇਖੋ ਗੱਲ ਇਹ ਆ ਕਿ ਸ਼ਿਕਾਇਤਾਂ ਦੀ ਰਿਪੋਰਟ ਜਿਹੜੀ ਆ ਪੰਜਾਬ ਸਰਕਾਰ ਦੇ ਕੋਲ ਪਹੁੰਚੀ ਹੈ। ਅਸਲ ਚ ਕੀ ਹੈ ਕਿ ਜਿਹੜਾ ਇਹ ਵੀਸੀ ਸੀਗਾ, ਇਹ ਵੀਸੀ ਰਾਜਕੁਮਾਰ, ਇਹਦੇ ਵਿੱਚ ਹੁਣ ਸਾਫ਼ ਤੇ ਸਪਸ਼ਟ ਗੱਲ ਇਹ ਹੈ ਕਿ ਬਹੁਤ ਸਾਰੇ ਇਲਜ਼ਾਮ ਸੀ। ਅਸੀਂ ਇਲਜ਼ਾਮ ਹੀ ਕਹਾਂਗੇ, ਕਥਿਤ ਤੌਰ ਤੇ ਦੋਸ਼ ਲੱਗਦੇ ਨੇ, ਬਹੁਤ ਸਾਰੀਆਂ ਗੜਬੜੀਆਂ ਨੇ। ਜੇ ਉਹਨਾਂ ਦਾ ਮੈਂ ਜ਼ਿਕਰ ਕਰਾਂ ਤੇ ਬਥੇਰੀਆਂ, ਉਹ ਮੈਂ ਤੁਹਾਨੂੰ ਇੱਕ ਇੱਕ ਕਰਕੇ ਵੀ ਦੱਸ ਸਕਦਾ, ਕਿਉਂਕਿ ਇਹ ਚੀਜ਼ਾਂ ਸਾਡੇ ਪੋਟਿਆਂ ਤੇ ਰੱਟੀਆਂ ਹੁੰਦੀਆਂ। ਕਿਉਂਕਿ ਇਹ ਜਿਹੜਾ ਮਾਮਲਾ ਸੀਗਾ, ਤੁਹਾਨੂੰ ਯਾਦ ਹੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਅਸੀਂ ਬਹੁਤ ਚੱਕਦੇ ਰਹੇ ਹਾਂ। ਇੱਕ ਵੇਲਾ ਤੇ ਇਸ ਤਰ੍ਹਾਂ ਦਾ ਸੀ ਕਿ ਇਸ ਵੀਸੀ ਨੇ ਇੱਕ ਕਮੇਟੀ ਬਣਾ ਕੇ ਤੇ ਯੂਨੀਵਰਸਿਟੀ ਦਾ ਦਾਇਰਾ ਹੀ ਖਰੜ ਤੱਕ ਰੱਖਣ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਮਨਸੂਬਾ ਬਣਾ ਲਿਆ ਸੀ। ਇਹ ਉਹੀ ਵੀਸੀ ਆ ਜਿਹਨੇ ਇਲੈਕਸ਼ਨ ਹੀ ਨਹੀਂ ਸੀ ਹੋਣ ਦਿੱਤਾ। ਸਾਡੀ ਆਲਾ ਤਰੀਨ ਗਵਰਨਿੰਗ ਬਾਡੀ ਜਿਹੜੀ ਆ ਉਹਦਾ ਭੋਗ ਪਾਉਣ ਨੂੰ ਫਿਰਦਾ ਸੀਗਾ। ਪਰ ਇਹਦੇ ਤੇ ਦੋਸ਼ ਜਿਹੜੇ ਯਾਨੀ ਪ੍ਰਸ਼ਾਸਕੀ ਤੌਰ ਤੇ ਸਨ। ਮਲਟੀਟਾਸਕ ਸਟਾਫ ਵਾਲਾ ਯਾਦ ਆ, ਨਿਯੁਕਤੀਆਂ ਚ ਰਿਸ਼ਵਤ ਚੱਲੀ ਹੈ ਜੀ, ਦੋਸ਼ ਲੱਗਾ। ਜੇਈ ਰਿਸ਼ਵਤ ਕਾਂਡ ਸੀਗਾ, ਕਾਲਜ ਪ੍ਰਿੰਸੀਪਲਾਂ ਤੇ ਪ੍ਰੋਫੈਸਰਾਂ ਤੋਂ ਗਿਫਟ ਲੈਣ ਦੇ ਮਾਮਲੇ ਦੀ ਚਰਚਾ ਸੀ। ਇੰਸਪੈਕਸ਼ਨ ਕਮੇਟੀਆਂ ਵੱਲੋਂ ਪੈਸੇ ਲੈਣ ਦੇ ਬਹੁਤ ਹੀ ਦੋਸ਼ ਸਨ। ਤਾਂ ਇਹ ਦੋਸ਼ਾਂ ਦਾ ਆਵਾਰ ਸੀਗਾ। ਸੋ ਇਹਦੇ ਚੱਲਦਿਆਂ ਹੀ ਅਸਤੀਫਾ ਇਹਦੇ ਤੋਂ ਲੈ ਲਿਆ ਗਿਆ। ਪਰ ਹੁਣ ਜਿੱਦਾਂ ਹੈ ਕਿ ਬਈ ਪੰਜਾਬ ਸਰਕਾਰ ਦੇ ਕੋਲ ਵੀ ਰਿਪੋਰਟ ਹੈ, ਜੇ ਪੰਜਾਬ ਸਰਕਾਰ ਚਾਹੇ ਤਾਂ ਵੈਸੇ ਤੇ ਮੈਂ ਕਹੂੰਗਾ ਕਿ ਭਗਵੰਤ ਮਾਨ ਨੂੰ, ਚਲੋ ਠੀਕ ਹੈ, ਦੋ ਕੁ ਕੰਮ ਭਗਵੰਤ ਮਾਨ ਦੇ, ਹਾਲਾਂਕਿ ਇੱਕ ਤੇ ਅੱਧ ਵਿਚਾਲੇ ਹੀ ਹੈ ਜੀਰੇ ਵਾਲਾ, ਇੱਕ ਜਿਹੜਾ ਸਟੈਂਡ ਲਿਆ ਸੀਗਾ, ਯਾਨੀ ਕਹਿ ਸਕਦੇ ਹਾਂ ਸਵਾ ਕੁ ਜਾਂ ਡੇਢ ਕੁ ਕੰਮ ਤੇ ਹਫ਼ਤੇ 10 ਦਿਨਾਂ ਚ ਅੱਛਾ ਕੀਤਾ ਆਸੂ। ਤਾਂ ਜੇ ਕਿਤੇ ਲਈਦਾ ਦਈਦਾ ਔਖਾ ਸੌਖਾ ਹੋ ਕੇ ਸੀਐਮ ਇਹ ਵੀ ਕੰਡਾ ਕੱਢ ਦੇਵੇ ਨਾ ਤੇ ਬੜਾ ਮਜ਼ਾ ਆਏਗਾ। ਕਿ ਪਤਾ ਇਹਨਾਂ ਦੇ ਕੋਲ ਰਿਪੋਰਟਾਂ ਪਈਆਂ ਨੇ, ਸਾਰਾ ਕੁਝ ਹੋਇਆ। ਜੋ ਯੂਨੀਵਰਸਿਟੀ ਦੇ ਅਸੀਂ ਹੁਣ ਤੱਕ ਦੇ ਚਰਚੇ ਸੁਣੇ ਆ, ਜੋ ਉੱਥੇ ਹੋ ਰਿਹਾ, ਜੇ ਉਹਦੀ ਸਾਰੀ ਜਾਂਚ ਪੜਤਾਲ ਇਹ ਕਰਵਾ ਲੈਣ, ਜੋ ਵੀ ਇਹਨਾਂ ਦੇ ਕੋਲ ਹੈ। ਕਿਉਂਕਿ ਦੇਖੋ ਹੁਣ ਕਾਲਜ ਤਾਂ ਪੰਜਾਬ ਦੇ ਵਿੱਚ ਹੀ ਚੱਲਦੇ ਆ ਨਾ ਬਹੁਤ ਸਾਰੇ, ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਇੱਕ ਕਰਕੇ, ਕਿ ਜੇ ਉਹ ਗੜਬੜੀਆਂ ਹੋਈਆਂ ਤੇ ਵੀਸੀ ਨੂੰ ਜਾਣ ਨਹੀਂ ਦੇਣਾ ਚਾਹੀਦਾ, ਸੁੱਕਿਆ ਇਹਨੂੰ ਘੇਰਨਾ ਚਾਹੀਦਾ। ਇਹ ਵੀ ਯਾਦ ਰੱਖੇ ਕਿ ਬਾਈ ਪੰਜਾਬੀਆਂ ਦੇ ਨਾਲ ਏਦਾਂ ਕੀਤੀ ਸੀ ਤੇ ਪੰਜਾਬੀਆਂ ਨੇ ਵੀ ਫਿਰ ਅੱਗੋਂ 31 ਦੇ 51 ਪਾਏ ਨੇ। ਜੀ ਬਿਲਕੁਲ। ਪਰ ਜੇ ਗਲਤ ਹੈ ਤਾਂ ਮੈਂਡੇਟ ਆ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ। ਟਾਰਗੇਟ ਕਿਲਿੰਗ ਦੇ ਲਈ ਗੁਰਗੇ ਜਿਹੜੇ ਤਿਆਰ ਕੀਤੇ ਗਏ ਸੀ, ਉਹ ਦਰਜਨ ਤੋਂ ਵੱਧ ਗ੍ਰਿਫਤਾਰ ਕੀਤੇ ਗਏ ਜੀ। ਹਾਂਜੀ ਪ੍ਰਵੀਨ ਜੀ, ਇਹ ਗ੍ਰਿਫਤਾਰੀਆਂ ਹੋਈਆਂ ਨੇ। ਇਹਨਾਂ ਗ੍ਰਿਫਤਾਰੀਆਂ ਦਾ ਇਹ ਦਾਅਵਾ ਹੈ ਕਿ 13 ਗੁਰਗੇ ਫੜੇ ਨੇ। ਰਾਜਸਥਾਨ, ਪੰਜਾਬ, ਹਰਿਆਣਾ ਦੇ ਵਿੱਚ 14 ਥਾਵਾਂ ਤੇ ਟਾਰਗੇਟ ਕਿਲਿੰਗ ਹੋਣੀ ਸੀ। 14 ਥਾਵਾਂ ਤੇ ਸੋਚ ਕੇ ਵੇਖੋ, ਇਹਨਾਂ ਦੇ ਵਿੱਚ ਇੱਕ ਜਨਾਨੀ ਵੀ ਜੇ ਜੀ, ਕਿੱਧਰ ਨੂੰ ਤੁਰਿਆ ਜਾਂਦਾ ਪੰਜਾਬ, ਹੈਰਾਨਗੀ ਵਾਲੀ ਗੱਲ ਆ। ਸੋ ਬਹੁਤ ਸਾਰੇ ਗੁਰਗੇ ਨੇ ਜਿਹੜੇ ਕਿ ਪਹਿਲਾਂ 2-4 ਗ੍ਰਿਫਤਾਰੀਆਂ ਤੋਂ ਬਾਅਦ ਹੌਲੀ ਪਕੜ ਦੇ ਵਿੱਚ ਆਇਆ। ਇਹਦੇ ਤੇ ਹੁਣ ਪੀਸੀ ਵੀ ਹੋ ਗਈ ਆ। ਦੇਖੋ ਗੱਲ ਕੀ ਹੈ ਕਿ ਆਪਾਂ ਕਈ ਵਾਰ ਇਹ ਕਹਿੰਦੇ ਆ ਕਿ ਪੰਜਾਬ ਪੁਲਿਸ ਜੀ ਪਹਿਲਾਂ ਕੁਝ ਕਿਉਂ ਨਹੀਂ ਕਰਦੀ। ਉਹ ਜਦੋਂ ਪਹਿਲਾਂ ਕਰਦੇ ਆਪਾਂ ਨੂੰ ਇਤਬਾਰ ਹੀ ਨਹੀਂ ਹੁੰਦਾ। ਆਪਾਂ ਕਹਿੰਦੇ ਕਿ ਸ਼ਾਇਦ ਐਵੇਂ ਇਹਨਾਂ ਨੇ ਫਰਜ਼ੀ ਕੇਸ ਪਾਤੇ ਹੋਣੇ ਜੀ।
ਚਲੋ ਆਪਾਂ ਇਹ ਮੰਨ ਸਕਦੇ ਹਾਂ, ਹੁੰਦਾ ਵੀ ਆ, ਇਹਦੇ ਚ ਕੀ ਹੈ। ਪਰ ਦਿੱਲੀ ਪੁਲਿਸ ਨੇ ਹਜ਼ੂਰ ਪਿਛਲੇ ਦਿਨੀ 2 ਬੰਦੇ ਫੜੇ ਨੇ, ਉਹਨਾਂ ਦੇ ਹੁਣ ਨਾਂ ਵੀ ਜਨਤਕ ਹੋ ਗਿਆ ਜੀ। ਹਿਸਾਬ ਲਾ ਲਓ ਕਿ ਉਹਨਾਂ ਦੇ ਜਿੰਮੇ 2-3 ਹਿੰਦੂ ਨੇਤਾ ਤੇ ਇੱਕ ਦੱਸਦੇ ਆ ਕਿ ਕਥਿਤ ਤੌਰ ਤੇ ਵੱਡੇ ਸਿੱਖ ਨੇਤਾ ਦੀ ਟਾਰਗੇਟ ਕਿਲਿੰਗ ਦਾ ਜੁਮਾ ਜਿਹੜਾ ਸੌਂਪਿਆ ਜਾਣਾ ਸੀ, ਤੇ ਉਹਦੇ ਵਾਸਤੇ ਤਿਆਰੀ ਵਾਸਤੇ ਦੱਸਦੇ ਆ ਕਿ ਕੁਝ ਬਾਹਰ ਬੈਠੇ ਅਨਸਰਾਂ ਨੇ ਉਹਨਾਂ ਨੂੰ ਕਿਹਾ ਕਿ ਪਹਿਲਾਂ ਆਪਣੀ ਜੁਰਤ ਵਿਖਾਓ, ਤੇ ਦੱਸਦੇ ਆ ਕਿ ਐਵੇਂ ਇੱਕ ਮੁੰਡਾ ਫੜ ਕੇ ਉਹਨਾਂ ਨੇ ਤਕਰੀਬਨ ਦੱਸਦੇ ਆ ਕਿ 8-10 ਮਿੰਟ ਵੱਢਿਆ, ਉਹਨੂੰ ਹਲਾਲ ਕੀਤਾ, ਉਹਦੀ ਗਰਦਨ ਪਹਿਲਾਂ ਝਟਕੀ, ਹਲਾਲ ਜਿੱਦਾਂ ਕੱਟਦੇ ਹੌਲੇ ਹੌਲੇ, ਉਹ ਫਿਰ ਉਸ ਤੋਂ ਬਾਅਦ ਉਹਦੇ ਸਰੀਰ ਦੇ ਕਈ ਟੋਟੇ ਕੀਤੇ, ਔਰ ਜਿਵੇਂ IS ਵਾਲੇ ਵੀਡੀਓ ਸ਼ੂਟ ਕਰਦੇ ਹੁੰਦੇ ਸਨ ਉਦਾਂ ਵੀਡੀਓ ਸ਼ੂਟ ਕਰਕੇ ਤੇ ਬਾਹਰ ਭੇਜਿਆ ਸਿਗਨਲ ਐਪ ਤੇ। ਜੀ। ਇਹ ਹੁਣ ਦੇਖੋ ਛੋਟੀਆਂ ਗੱਲਾਂ ਨੇ, ਇਹ ਦਾਅਵੇ ਜਿਹੜੇ ਉਹ ਆ ਰਹੇ ਨੇ, ਮੀਡੀਆ ਦੇ ਵਿੱਚ ਵੀ ਆ ਰਹੇ ਆ। ਤਾਂ ਖੈਰ ਦੇਖੋ, ਇਹ ਸਾਰਾ ਕੁਛ ਹੈ ਜਿਹੜਾ ਇਹ ਗੈਂਗਸਟਰਾਂ ਦੇ ਹੀ ਹੁਣ ਜਿੰਮੇ ਲੱਗ ਰਿਹਾ, ਜਾਂ ਕੁਛ ਨੂੰ ਤੇ ਇਹਨਾਂ ਨੇ ਹੁਣ ਅੱਤਵਾਦੀ ਵੀ ਐਲਾਨ ਰੱਖਿਆ। ਇਹ ਕੀ ਸਚਾਈ ਹੈ ਕੀ ਨਹੀਂ ਹੈ ਪਤਾ ਨਹੀਂ, ਇਹ ਤੇ ਅਦਾਲਤਾਂ 'ਚ ਸਾਬਤ ਹੋਏਗਾ। ਪਰ ਹਾਂ, ਗੱਲਾਂ ਸੁਣ ਕੇ ਕੰਬਣੀ ਆਈ ਜਾਂਦੀ ਹੈ ਕਿ ਐਵੇਂ ਕੁਛ ਚੱਲਦਾ ਪਿਆ ਕਿ ਟ੍ਰਾਇਲ ਦੇ ਤੌਰ ਤੇ ਇੱਕ ਬੰਦਾ ਫੜ ਕੇ ਮਾਰ ਦਿਓ, ਔਰ ਉਹਨੂੰ ਇਸ ਤਰ੍ਹਾਂ ਹਲਾਲ ਕਰੋ ਜਿਵੇਂ ਮੁਰਗੇ ਦੀ ਧੌਣ ਵੱਢੀ ਜਾਂਦੀ ਹੈ, ਜਿਵੇਂ ਬੱਕਰਾ ਹਲਾਲ ਕੀਤਾ ਜਾਂਦਾ ਹੈ ਜੀ ਭਾਈ। ਤਾਂ ਬੇਕਰਕੀ ਦੀ ਇੰਤਹਾ ਹੈ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ KCR ਦੀ। ਕਹਿੰਦੇ ਕਈ ਮੁੱਖ ਮੰਤਰੀਆਂ ਨੂੰ ਇਕੱਠਾ ਕਰਕੇ ਤੇ ਇੱਕ ਵਾਰੀ ਸਕੇ ਦੇ ਦਿੱਤਾ ਕਿ ਹੁਣ ਕੁਝ ਵੱਡਾ ਕਰਾਂਗੇ। ਸਾਬਕਾ ਤੇ ਮੌਜੂਦਾ CM ਨੂੰ ਸੱਦਿਆ, ਤੇ ਤਸਵੀਰਾਂ ਵਿੱਚ ਮਾਨ ਸਾਹਿਬ, ਕੇਜਰੀਵਾਲ ਤੋਂ ਲੈ ਕੇ ਅਖਿਲੇਸ਼ ਯਾਦਵ ਦੀਆਂ ਵੀ ਦਿਖ ਰਹੀਆਂ ਨੇ ਜੀ। ਕੇਸਰੀਵਾਲ ਨਹੀਂ, ਸੌਰੀ KCR ਨਹੀਂ ਹਟਦਾ, ਇਹ ਤੇ ਖੱਜਲ ਕਰੇਗਾ ਰੱਜ ਕੇ, ਇਹ ਤੇ ਖੱਜਲ ਕਰੇਗਾ, ਨਾਲ ਰਲਿਆ ਅਰਵਿੰਦ ਕੇਜਰੀਵਾਲ, ਇਹ ਤੇ ਖੱਜਲ ਕਰੇਗਾ ਲਾਜ਼ਮੀ KCR, ਇਹਨਾਂ ਨੂੰ ਖੱਜਲ ਕਰੇਗਾ ਜਿਹੜੇ ਆ ਤੀਜੇ ਮੋਰਚੇ ਵਾਲੇ ਜਾਂ ਦੂਜੇ ਮੋਰਚੇ ਵਾਲੇ ਆ। ਖੈਰ ਸਹੀ ਹੈ, ਹਾਂਜੀ, ਇਹ ਤੇ ਸਾਫ਼ ਸੀਗਾ, ਸ਼ਾਇਦ ਅਸੀਂ ਵੀ ਇੱਥੇ ਦੱਸਿਆ ਸੀ ਰੇਡੀਓ ਤੇ ਕਿ ਬਈ ਇਹਨਾਂ ਨੇ ਇਹ ਪਟਾਕਾ ਪਾਉਣਾ ਹੀ ਪਾਉਣਾ ਹੈ। ਤਾਂ ਤੁਹਾਡੇ ਸਾਹਮਣੇ ਆ, ਕੱਲ ਨੂੰ ਨਰਿੰਦਰ ਮੋਦੀ ਜੀ ਨੇ ਜਾਣਾ ਤੇ ਉਸ ਤੋਂ ਪਹਿਲਾਂ ਹੀ ਇਹ ਉੱਥੇ ਸੱਦ ਕੇ, ਜਿਵੇਂ ਆਂਦੇ ਆ ਨਾ ਕਿ ਸਾਧ ਦੀ ਭੂਰੀ ਤੇ ਇਕੱਠ, ਉੱਥੇ ਦਿਖਾਤਾ। ਪੰਜਾਬ ਦਾ ਮੁੱਖ ਮੰਤਰੀ ਤੇ ਜਾਏਗਾ, ਜਦੋਂ ਦਿੱਲੀ ਦਾ ਮੁੱਖ ਮੰਤਰੀ ਜਾਏਗਾ, ਤੇ ਇੱਕ ਦੇ ਨਾਲ ਇੱਕ ਤੇ ਫ੍ਰੀ ਹੈ। ਤੇ ਜਿਹੜਾ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਉਹ ਵੀ ਹੁਣ ਨਾ ਉਧਰ ਆ ਨਾ ਉਧਰ ਆ ਜੀ, ਉਹ ਵੀ ਇੱਧਰ ਆ ਗਿਆ। ਇੱਕ ਕੇਰਲ ਵਾਲਾ ਹੋ ਗਿਆ, P. ਵਿਜयन ਸਾਬਕਾ ਮੁੱਖ ਮੰਤਰੀ। ਤਾਂ ਇਹ ਇਸ ਤਰ੍ਹਾਂ ਮਤਲਬ ਕਿ ਲਾ ਲਓ ਕਿ 4-5 ਲੀਡਰ ਨੇ ਜਿਹੜੇ ਉਹ ਇਕੱਤਰ ਹੋ ਕੇ ਇੱਕ ਮੋਰਚੇ ਦੀ ਤਕਰੀਬਨ ਕਹਿ ਲਓ ਕਿ ਤਸਵੀਰ ਬਣਾ ਰਹੇ ਨੇ। ਸੋ ਚੌਥਾ ਮੋਰਚਾ ਜਿੱਦਾਂ ਅਸੀਮ ਖਾਨ ਲਾਇਆ ਸੀਗਾ, ਬਣ ਰਿਹਾ ਸੀਗਾ ਅੰਦਾਜ਼ਾ ਕਿ ਹਾਂ ਬਈ ਹੋ ਸਕਦਾ ਕਿ ਚੌਥਾ ਮੋਰਚਾ, ਤਾਂ ਤਕਰੀਬਨ ਚੌਥਾ ਮੋਰਚਾ ਨਿਖਰ ਕੇ ਸਾਹਮਣੇ ਆ ਗਿਆ। ਹੁਣ ਉਹ ਕੀ ਚੰਨ ਚਾੜੇਗਾ, ਕਿਉਂਕਿ ਕੇਜਰੀਵਾਲ ਤੇ ਕੱਲ ਹੀ ਕਹਿਣ ਡਿਆ ਸੀ ਕਿ LG ਸਾਹਿਬ ਤੁਹਾਨੂੰ ਮਤਲਬ ਕਿ ਸਮੇਂ ਨੂੰ ਯਾਦ ਰੱਖਣਾ ਚਾਹੀਦਾ ਹੈ, ਕੀ ਪਤਾ ਕੱਲ ਨੂੰ ਕੇਂਦਰ ਚ ਆ ਗਿਆ ਸੀ। ਤਾਂ ਭਾਈ ਹੁਣ LG ਨੂੰ ਥੋੜਾ ਦੇਖਣਾ ਚਾਹੀਦਾ ਹੈ ਵੀ ਉਹ ਚਰਚਾ ਦੇ ਕੇਂਦਰ ਚ ਆ ਗਏ ਨੇ, ਕੇਂਦਰ ਚ ਵੀ ਆ ਸਕਦੇ ਆ। ਸੋ ਹੁਣ ਉੱਥੇ ਹਿੰਦੀ ਥੋਪੇ ਜਾਣ ਦਾ ਮੁੱਦਾ ਉੱਠ ਪਿਆ ਸਾਊਥ ਦੇ ਵੋਟਰ ਵਾਸਤੇ। ਇਹ ਸਾਊਥ ਦਾ ਮਾਮਲਾ ਹੈ ਨਾ ਜੀ, ਚਾਹੇ ਕੇਰਲ ਹੈ, ਤੇਲੰਗਾਨਾ ਆ, ਪਰੇ ਨੂੰ ਤੁਰੇ ਚਲੋ, ਇਹ ਸਾਰਾ ਸਾਊਥ ਆ। ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤੇ ਦਿੱਲੀ ਦੇ ਮੁੱਖ ਮੰਤਰੀ, ਉਹ ਮਤਲਬ ਕਿ ਉਹਨਾਂ ਨੇ ਪੜ੍ਹਾਈ ਲਿਖਾਈ ਵਗੈਰਾ ਉਹ ਸਾਰਾ ਗਿਣਾ ਦੇਣਾ। ਤੇ ਜਿਹੜੇ ਆਪਣੇ ਮਾਨ ਸਾਹਿਬ ਆ, ਉਹਨਾਂ ਨੇ ਹਰਾ ਪਿੰਨ ਉੱਥੇ ਦਿਖਾਤਾ ਕਿ ਆਪਾਂ ਰੁਜ਼ਗਾਰ ਜਿਹੜਾ ਵੀ ਬਿਲਕੁਲ ਦੇਖੋ ਉਹਦੇ ਤੇ ਕਰਨਾ ਚਾਹੀਦਾ ਸਾਨੂੰ। ਕਿ ਨਾਲ ਉਹ ਕਹਿ ਰਹੇ ਆ ਕਿ ਪਤਨੀ ਇਹਦੀ ਜਦੋਂ ਟਰੰਪ ਦੀ ਆਈ ਸੀ ਮਿਲਾਨੀਆ, ਤੇ ਉਹ ਸਰਕਾਰੀ ਸਕੂਲ ਦੇਖਣਾ ਜਦੋਂ ਉਹਨੇ ਚਾਹਿਆ, ਤੇ ਭਾਜਪਾ ਵਾਲਿਆਂ ਨੇ ਕੇਜਰੀਵਾਲ ਦਾ ਸਕੂਲ ਦਿਖਾਇਆ ਸੀ। ਤਾਂ ਮਤਲਬ ਕਿ ਉਹ ਇਹ ਵੀ ਕਹਿੰਦੇ ਆ ਕਿ ਜਿਹੜਾ ਇੱਥੋਂ ਦਾ ਨੌਜਵਾਨ ਨੌਕਰੀ ਚਾਹੁੰਦਾ ਹੈ ਤੇ ਨੌਕਰੀਆਂ ਇਹਨਾਂ ਦੇ ਕੋਲ ਮਿਲ ਨਹੀਂ ਰਹੀਆਂ। ਤਾਂ ਇਹ ਸਾਰਾ ਕੁਛ ਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਅਸੀਂ ਮਿਲ ਕੇ ਕੰਮ ਕਰਾਂਗੇ, ਤੇ ਨਾਲ ਇਹ ਵੀ ਕਿਹਾ ਕਿ ਪ੍ਰਗਤੀਸ਼ੀਲ ਏਜੰਡੇ ਦੇ ਨਾਲ ਦੇਸ਼ ਨੂੰ ਅੱਗੇ ਵਧਾ ਸਕਦੇ ਆ KCR ਸਾਹਿਬ। ਹੁਣ ਤੁਸੀਂ ਦੇਖੋ ਕਿ ਪਿੱਛੇ ਕੀ ਰਹਿ ਗਿਆ। ਤੇ ਨਾਲੇ ਕਹਿੰਦੇ ਕਿ 399 ਦਿਨ ਬਾਕੀ ਰਹਿ ਗਈ ਹੈ ਇਕੱਲੀ ਭਾਜਪਾ ਦੀ ਸਰਕਾਰ, ਹੁਣ ਬਾਕੀ ਉਹ ਚਲੇ ਜਾਏਗੀ। ਤਾਂ ਖੈਰ ਦੇਖੋ ਕੀ ਬਣਦਾ। ਪਰ KCR ਨੇ ਪਿੰਡ ਚ ਕਾਨਾ ਪਾ ਦਿੱਤਾ। ਉਹ ਕਹਿੰਦਾ ਕਿ ਪ੍ਰਧਾਨ ਮੰਤਰੀ ਬਣਾਉਣ ਵਾਲੀ ਰੇਸ ਦੇ ਵਿੱਚ ਕੋਈ ਜਨਤਾ ਜਿਹੜੀ ਹੈ
ਉਹ ਹੁਣ ਪਤਾ ਨਹੀਂ ਕਿਹਨੂੰ ਚੁਣੇਗੀ ਕਿ ਨਹੀਂ ਚੁਣੇਗੀ, ਪਰ ਆਪਾਂ ਦਾਅਵੇਦਾਰੀ ਜ਼ਰੂਰ ਰੱਖ ਦਿੰਦੇ ਹਾਂ। ਜੀ ਜੀ ਜੀ। ਵੈਸੇ ਤਾਂ ਮਿੰਟੂ ਜੀ ਪੋਲੀਟੀਕਲ ਪ੍ਰੈਡਿਕਸ਼ਨਸ ਕਰਨੀਆਂ ਬਹੁਤ ਔਖੀਆਂ, ਕਿਉਂਕਿ ਇਹ ਸੰਭਾਵਨਾਵਾਂ, ਸਿਆਸੀ ਸੰਭਾਵਨਾਵਾਂ ਸਮੇਂ ਦਰ ਸਮੇਂ ਬਦਲਦੀਆਂ ਵੀ ਰਹਿੰਦੀਆਂ। ਪਰ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਜਿਵੇਂ ਨਿਤਿਸ਼ ਕੁਮਾਰ ਨੂੰ ਰੋਕਣ ਦੇ ਲਈ, ਮਮਤਾ ਬੈਨਰਜੀ ਨੂੰ ਰੋਕਣ ਦੇ ਲਈ ਤੇ ਕੇਜਰੀਵਾਲ, ਇਹਨਾਂ ਦੀ ਆਪਸ ਵਿੱਚ ਦੀ ਪਰਸਨਲੀ ਟਸਲ ਵੀ ਹੈ ਵੀ ਦਿੱਲੀ ਤੱਕ ਕਿਹੜਾ ਛੇਤੀ ਪਹੁੰਚਦਾ। ਨਹੀਂ ਦੇਖੋ, ਇਹ ਤੇ ਹੈ ਕਿ ਕੁਝ ਇਹਨਾਂ ਦੇ ਮਤਭੇਦ ਹੁੰਦੇ ਨੇ ਆਪਸ ਦੇ ਵਿੱਚ, ਧਿਰਾਂ ਦੇ ਮਤਭੇਦ ਹੁੰਦੇ। ਹੁਣ ਦੇਖੋ ਗੱਲ ਇਹ ਹੈ ਕਿ ਕਾਂਗਰਸ ਤੇ ਕੇਜਰੀਵਾਲ ਇਕੱਠੇ ਨਹੀਂ ਹੋ ਸਕਦੇ, ਉਦਾਂ ਨਿਤਿਸ਼ ਤੇ ਮਮਤਾ ਇਕੱਠੀ ਨਹੀਂ ਹੋ ਸਕਦੇ। ਹਾਂਜੀ, ਫਿਰ ਇਹ ਚੀਜ਼ਾਂ ਹੈਗੀਆਂ ਨੇ ਨਾ, ਸੋ ਇਸ ਕਰਕੇ ਜਿਵੇਂ ਹੁਣ KCR ਤੇ ਉਹ ਨਹੀਂ ਹੋ ਸਕਦੇ, ਇਹ ਮਤਭੇਦ ਰਹਿ ਜਾਂਦੇ ਨੇ। ਸੋ ਇਸ ਕਰਕੇ ਗੱਲ ਇਹ ਆ ਕਿ ਇਹ ਆਪੋ ਆਪਣੇ ਫਿਰ ਉਹੀ ਹੈ ਨਾ ਕਿ ਨਹੀਂ ਹਿੱਤ ਛੱਡਦੇ, ਪਰ ਜ਼ਰੂਰਤ ਇਸ ਗੱਲ ਦੀ ਹੈ ਨਾ ਕਿ ਜੇ ਤਾਂ ਰੋਕਣਾ ਹੈ ਭਾਜਪਾ ਨੂੰ ਤਾਂ ਤੁਹਾਨੂੰ ਖੇਤਰੀ ਪੱਧਰ ਤੋਂ ਲਾਮਬੰਦੀ ਕਰਨੀ ਪਏਗੀ। ਮਤਲਬ ਕਿ ਉੱਤਰ ਮਮਤਾ ਕਰੇ, KCR ਕਰੇ, ਸਟਾਲਿਨ ਕਰੇ, ਤੇ ਇਧਰੋਂ ਅਕਾਲੀ ਦਲ ਕਿਸੇ ਮਤਲਬ ਕਿ ਮੋਰਚੇ ਦਾ ਹਿੱਸਾ ਬਣੇ, ਤਾਂ ਇਹ ਚੀਜ਼ਾਂ ਹਰਿਆਣੇ ਚ ਤਾਂ ਅਲੱਗ-ਅਲੱਗ ਇਸ ਤਰ੍ਹਾਂ ਦੀ ਮੋਰਚਾਬੰਦੀ ਕਰਕੇ ਤਾਂ ਭਾਵੇਂ ਮੁਕਾਬਲਾ ਦਿੱਤਾ ਜਾ ਸਕਦੇ। ਤੇ ਅਦਰਵਾਈਜ਼ ਜਿਵੇਂ ਇਹ ਕਰਦੇ ਆ, ਚਾਹੇ ਉਹ ਮਮਤਾ ਵੀ ਕੋਈ, ਦੇਖੋ ਗੱਲ ਕੀ ਹੁੰਦੀ ਹੈ ਕਿ ਅਸਲ ਦੇ ਵਿੱਚ ਇਹ ਜਿਹੜੇ ਲੀਡਰ ਤੁਸੀਂ ਕਹਿ ਰਹੇ ਹੋ ਨਾ, ਇਹ ਸਾਰੇ ਇੱਕ ਇਲਾਕੇ ਤੱਕ ਤੇ ਅਸਰਕਾਰਕ ਹੈਗੇ ਨੇ, ਪਰ ਪੂਰੇ ਦੇਸ਼ ਦੇ ਵਿੱਚ ਇਹਨਾਂ ਦੀ ਕੋਈ ਪ੍ਰਵਾਨਤਾ ਨਹੀਂ ਹੈਗੀ। ਮਤਲਬ ਕਿ ਅੱਧਿਆਂ ਨੂੰ ਤਾਂ ਵਿੱਚੋਂ ਹਿੰਦੀ ਦੀ ਸਮੱਸਿਆ ਆ ਜਾਂਦੀ ਹੈ। ਬਿਲਕੁਲ ਸਹੀ ਹੈ। ਤੇ ਜਦ ਤੱਕ ਤੁਸੀਂ ਹਿੰਦੀ ਪੱਟੀ ਚ ਆ ਕੇ ਪਰਫਾਰਮ ਨਹੀਂ ਕਰੋਗੇ, ਉਦੋਂ ਤੱਕ ਕਾਮਯਾਬ ਨਹੀਂ ਹੋਵੋਗੇ। ਇਹ ਵੀ ਤਾਂ ਸਮੱਸਿਆ ਹੈ ਨਾ। ਗੁਜਰਾਤੀ ਵੇਖੋ ਕਿੱਦਾਂ ਹਿੰਦੀ ਬੋਲਦੇ, ਸ਼ੁੱਧ ਬੋਲਦੇ ਨੂੰ, ਤੁਹਾਨੂੰ ਵੀ ਦੱਸਦੇ ਆ ਕਿ ਕਿੱਦਾਂ ਬੋਲਣੀ ਹੈ। ਜੀ ਦੱਸਦੇ ਆ, ਬਿਲਕੁਲ ਦੱਸਦੇ। ਉਹ ਤਾਂ ਕਹਿੰਦੇ ਬੋਲੋ ਹੀ ਉਵੇਂ ਜਿਵੇਂ ਅਸੀਂ ਕਹਿੰਦੇ ਆ। ਤੇ ਜਾਂਦੇ ਗੱਲ ਕਰੀਏ ਮਿੰਟੂ ਜੀ ਆਬਾਦੀ ਦੀ, ਚੀਨ ਦੀ ਆਬਾਦੀ ਕਹਿੰਦੇ ਘਟੀ ਤੇ ਇੱਧਰ ਇੰਡੀਆ ਵਾਲੇ ਮੁਕਾਬਲੇ ਚ ਚੰਗੀ ਟੱਕਰ ਦੇ ਰਹੇ ਆ। ਹਾਂ ਬਿਲਕੁਲ, ਇਹ ਤੇ ਪੂਰੀ ਟੱਕਰ ਦੇ ਵਿੱਚ ਆ। ਇਹ ਤੇ ਕੱਟ ਗਏ ਸਮਝੋ ਹੁਣ, ਕਿਉਂਕਿ ਜਿਹੜੀ ਚਾਈਨਾ ਦੀ ਇਹ ਹੁੰਦਾ ਕਿ ਦੇਖੋ ਪ੍ਰਵੀਨ ਜੀ, ਕਿਸੇ ਵੀ ਮੁਲਕ ਦੀ ਜਿਹੜੀ ਵਸੋਂ ਹੁੰਦੀ ਹੈ ਨਾ, ਉਹ ਪੀਕ ਹਾਸਲ ਕਰਦੀ ਹੈ, ਉਸ ਤੋਂ ਬਾਅਦ ਉਹ ਡਿੱਗ ਪੈਂਦੀ ਹੈ। ਤੇ ਅੱਜ ਦੇ ਦੌਰ ਚ ਖਾਸ ਤੌਰ ਤੇ, ਕਿਉਂਕਿ ਆਪਾਂ ਦੇਖਿਆ ਹੀ ਹੈ ਕਿ ਦੇਖ ਲਓ ਹੁਣ ਬੱਚਾ ਪਾਲਣਾ ਕਿੰਨਾ ਔਖਾ ਹੈ, ਤੇ ਕਿੱਥੇ 6-6 ਬੱਚੇ ਵੀ ਪਲ ਜਾਂਦੇ ਸਨ ਘਰਾਂ ਦੇ ਵਿੱਚ। ਹੁਣ ਕਿਉਂਕਿ ਤੁਸੀਂ ਹਰੇਕ ਬੱਚੇ ਨੂੰ ਸਿੱਖਿਅਤ ਕਰਨਾ ਹੈ, ਹਰੇਕ ਬੱਚੇ ਨੂੰ ਪੜ੍ਹਾਉਣਾ ਹੈ, ਚਾਹੇ ਤੁਹਾਡੇ 2 ਨੇ 3 ਨੇ, ਤਾਂ ਫਿਰ ਉਹ ਖਰਚਾ ਬਹੁਤ ਔਖਾ ਹੋ ਜਾਂਦਾ ਹੈ, ਬਹੁਤ ਔਖਾ ਹੋ ਜਾਂਦਾ ਅਫੋਰਡ ਕਰਨਾ। ਸੋ ਚਾਈਨਾ ਨੇ ਸਿੰਗਲ ਚਾਈਲਡ ਪਾਲਿਸੀ ਲਿਆਂਦੀ ਸੀ, ਉਹਦਾ ਅਸਰ ਆ। ਫਿਰ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਹੁਣ ਲਿਵਿੰਗ ਕਾਸਟ ਹੈ ਉਹ ਬੜੀ ਜ਼ਿਆਦਾ ਹੈ, ਜ਼ਿੰਦਗੀ ਦੀ ਖਪਤ ਬਹੁਤ ਜ਼ਿਆਦਾ ਹੈ, ਇਸ ਕਰਕੇ ਚਾਈਨਾ ਦੇ ਵਿੱਚ ਬੜੀ ਗਿਰਾਵਟ ਆਈ। ਔਰ ਪਹਿਲੀ ਵਾਰੀ ਹੈ ਕਿ ਇਹਨਾਂ ਦੀ ਆਬਾਦੀ ਜਿਹੜੀ ਉਹ ਘਟੀ ਆ ਬਹੁਤ ਸਾਲਾਂ ਬਾਅਦ। ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਆਬਾਦੀ ਇਹਨਾਂ ਦੀ ਡਿੱਗਣੀ ਸ਼ੁਰੂ ਹੋ ਗਈ। ਤਕਰੀਬਨ ਕਹਿ ਲਓ ਕਿ 6 ਦਹਾਕਿਆਂ ਚ ਇਹਨਾਂ ਦੀ ਆਬਾਦੀ ਜਿਹੜੀ ਹੈ ਉਹ 8.5 ਲੱਖ ਗਿਰਾਵਟ ਚ ਦਰਜ ਕੀਤੀ ਗਈ ਆ। ਤੇ ਦੂਜੇ ਪਾਸੇ ਸਮੱਸਿਆ ਇਹਨਾਂ ਨੂੰ ਹੋਰ ਵੀ ਹੈ ਕਿ ਹੁਣ ਨਾਲ ਹੀ ਆਬਾਦੀ ਵੀ ਡਿੱਗਣੀ ਸ਼ੁਰੂ ਹੋ ਗਈ ਤੇ ਨਾਲ ਹੀ ਗਰੋਥ ਵੀ ਡਿੱਗਣੀ ਸ਼ੁਰੂ ਹੋ ਗਈ ਨਾ। ਹੁਣ ਤੁਸੀਂ ਦੇਖੋ ਕਿ ਅੰਕੜਿਆਂ ਮੁਤਾਬਕ 2022 ਦੇ ਵਿੱਚ ਚੀਨ ਦੀ ਆਰਥਿਕ ਵਾਧਾ ਦਰ ਜਿਹੜੀ ਆ ਉਹ 3% ਰਹੀ ਹੈ, ਜੋ ਕਿ ਪਿਛਲੇ 50 ਸਾਲਾਂ ਚ, ਹੁਣ ਜਿਵੇਂ ਆਬਾਦੀ ਪਿਛਲੇ 60 ਸਾਲਾਂ ਚ ਪਹਿਲੀ ਵਾਰੀ ਘਟੀ ਹੈ, ਉਦਾਂ ਪਿਛਲੇ 50 ਸਾਲਾਂ ਚ ਇਹ ਅਰਥਚਾਰੇ ਦੀ ਦੂਜੀ ਘੱਟ ਗਰੋਥ ਰੇਟ ਹੈ। ਮਤਲਬ ਕਿ ਦੋ ਚੈਲੰਜ ਤੁਹਾਡੇ ਸਾਹਮਣੇ ਆ ਗਏ ਕਿ ਇੱਕ ਤਾਂ ਹੁਣ, ਕਿਉਂਕਿ ਦੇਖੋ ਗੱਲ ਕੀ ਹੁੰਦੀ ਹੈ, ਮਾਈਂਡ ਸੈਟ ਹੋ ਜਾਂਦਾ ਹੈ ਨਾ ਹੁਣ ਸਮਾਜ ਦਾ ਵੀ। ਹੁਣ ਇਹ ਕਹਿੰਦੇ ਨੇ ਕਿ ਆਬਾਦੀ ਵਧਾਓ, ਤੇ ਹੁਣ ਬਈ ਲੋਕ ਕਹਿੰਦੇ ਕਿ ਨਹੀਂ ਬਸ ਇਹ ਕੀ ਕਾਫੀ। ਤੇ ਦੂਜੇ ਪਾਸੇ ਕੀ ਹੈ ਕਿ ਹੁਣ ਜਿੱਦਾਂ ਆਪਾਂ ਗਰੋਥ ਰੇਟ ਦਾ ਜ਼ਿਕਰ ਕਰ ਰਹੇ ਹਾਂ, ਤਾਂ ਉਹਦੇ ਚ ਵੀ ਕੀ ਹੈ ਕਿ ਤੁਸੀਂ ਬਹੁਤ ਹੱਦ ਤੱਕ ਵਸੋਂ ਤੇ ਵੀ ਡਿਪੈਂਡ ਹੁੰਦੇ ਹੋ ਨਾ। ਤੁਹਾਡੇ ਕੋਲ ਜੇ ਵਰਕ ਫੋਰਸ ਨਹੀਂ ਹੈ ਤਾਂ ਕੀ ਕਰੋਗੇ, ਉਧਰ ਵੀ ਚੈਲੰਜਿੰਗ ਸਥਿਤੀ ਹੈ। ਤਾਂ ਇੰਡੀਆ ਇਸ ਕਰਕੇ ਥੋੜਾ ਜਿਹਾ ਖੁਸ਼ ਹੋ ਸਕਦਾ ਹੈ ਕਿ ਉਹ ਆਬਾਦੀ ਖਿੱਚੀ ਜਾ ਰਹੀ ਹੈ ਕੰਮ ਇੰਡੀਆ ਨਾਲ। ਹਾਲੇ ਉਹ ਰੁਕ ਨਹੀਂ ਰਹੇ, ਉਹ ਕਹਿੰਦੇ ਕਿ ਹਾਲੇ ਦੱਬਾਂਗੇ ਕੰਮ ਅਸੀਂ, ਹਾਲੇ ਤਾਂ ਜਾਵਾਂਗੇ ਮਤਲਬ ਕਿ 160 ਕਰੋੜ 70 ਕਰੋੜ ਫੇਰ ਦੇਖਾਂਗੇ ਵੀ ਕਿਵੇਂ ਹੁਣ ਮਤਲਬ ਥੱਲੇ ਨੂੰ ਆਉਣਾ ਹੈ ਕਿ ਨਹੀਂ ਆਉਣਾ, ਉੱਥੇ ਜਾ ਕੇ ਸੋਚਾਂਗੇ।
ਜੀ ਹਾਲੇ ਤਾਂ ਚੱਲਣ ਦਿਓ ਗੱਡੀ ਜਿੱਦਾਂ ਚੱਲਦੀ ਆ। ਤਾਂ ਉਧਰ ਦੂਜੇ ਪਾਸੇ ਉਹਨਾਂ ਦੀ ਗਰੋਥ ਰੇਟ ਵੀ ਅੱਛੀ ਹੈ। अब इंडिया इस पक्ष तो भी सोच सकता है कि चाइना ਦਾ ਬਦਲ ਜੇ ਉਹਨੇ ਬਣਨਾ ਹੈ ਤੇ ਇਹ ਹੁਣ ਉਹਦੇ ਕੋਲ ਟਾਈਮ ਆ। ਇਹ ਹੁਣ ਵੇਖ ਲੈਣ ਕਿ ਜੇ ਤਾਂ ਬਈ ਹੋਰ ਚੱਕਰਾਂ 'ਚ ਪੈਣਾ ਹੈ, ਹਿੰਦੀ ਬੋਲਣ ਲਾ ਦਿਓ ਸਾਰਿਆਂ ਨੂੰ, ਫਲਾਣਾ ਸਾਰੇ ਹਿੰਦੂ ਹੈ, ਇਹ ਚੱਕਰਾਂ 'ਚ ਪਾਉਣਾ, ਜੈ ਸ਼੍ਰੀ ਰਾਮ ਕਹੋ, ਹੈ ਗੋਲੀ ਮਾਰੋ ਗਦਾਰੋਂ ਕੋ, ਜੇ ਤਾਂ ਇਹ ਕਰਕੇ ਚੱਲੋਗੇ ਤਾਂ ਫਿਰ ਤਾਂ ਮੌਕਾ ਜਿਹੜਾ ਜੋ ਗ੍ਰੈਬ ਕਰ ਸਕਦੇ ਹੋ ਤਾਂ ਬਈ ਫਿਰ ਉਹ ਨਹੀਂ ਤੁਸੀਂ ਕੈਸ਼ ਕਰ ਸਕਣਾ। ਤੇ ਜੇ ਤੁਸੀਂ ਸਾਰਿਆਂ ਨੂੰ ਕਹੋ ਕਿ ਬਈ ਹਿੰਮਤ ਮਾਰੋ 5-7 ਸਾਲ 10 ਸਾਲ ਆਪਾਂ ਗੱਡੀ ਜਿਹੜੀ ਆ ਖਿੱਚ ਦਈਏ ਤੇ ਉਸ ਤੋਂ ਬਾਅਦ ਸਾਰੇ ਸੁੱਖ ਮਾਣੋਗੇ, ਤੇ ਉਹਦੇ ਵਾਸਤੇ ਸਾਰੀਆਂ ਕੌਮਾਂ ਸਾਰੇ ਜਿੰਨੇ ਵੀ ਖਿੱਤੇ ਆ ਜੇ ਇਕਜੁੱਟ ਕਰ ਲੈਣ, ਵਧੀਆ ਪਲਾਨ ਵਧੀਆ ਨੀਤੀਆਂ ਲਿਆਉਣ, ਤਾਂ ਮੈਨੂੰ ਲੱਗਦਾ ਇਹ ਟਾਈਮ ਹੈ, ਕ੍ਰੂਸ਼ਲ ਟਾਈਮ ਆ, ਜੇ ਅਭੀ ਨਹੀਂ ਤਾਂ ਫਿਰ ਕभी ਨਹੀਂ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ ਜੀ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਦੇਸ਼ ਦੁਨੀਆ ਦੀਆਂ ਸਿਆਸਤ ਬਾਰੇ ਖਬਰਾਂ ਦੇ ਨਾਲ ਉਹਨਾਂ ਨੇ ਸਾਂਝ ਪਾਈ ਸੀ, ਆਪਣੇ ਨਾਲ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਜਲਦ ਹਾਜ਼ਰ ਹੋਵਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਕੁਝ ਹੋਰ ਅਹਿਮ ਜਾਣਕਾਰੀਆਂ ਦੇ ਵੱਲ। ਚੋਣ ਕਮਿਸ਼ਨ ਨੇ ਅੱਜ ਇਹ ਗੱਲ ਕਹੀ ਹੈ ਕਿ ਨਾਗਾਲੈਂਡ, ਮੇਘਾਲਿਆ ਅਤੇ ਤ੍ਰਿਪੁਰਾ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ, ਤੇ ਇਸ ਬਾਰੇ ਐਲਾਨ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਗਿਆ। ਤੇ ਰਾਜੀਵ ਕੁਮਾਰ ਜਿਹੜੇ ਕਿ ਮੁੱਖ ਚੋਣ ਕਮਿਸ਼ਨਰ ਨੇ, ਉਹਨਾਂ ਨੇ ਕਿਹਾ ਕਿ ਤਿੰਨਾਂ ਰਾਜਾਂ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ। ਇਹਨਾਂ ਤਿੰਨਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਮਿਆਦ ਮਾਰਚ ਮਹੀਨੇ ਦੀਆਂ ਵੱਖ-ਵੱਖ ਤਰੀਕਾਂ ਨੂੰ ਮੁੱਕ ਰਹੀ ਹੈ। ਤ੍ਰਿਪੁਰਾ ਦੀਆਂ ਕੁੱਲ 60 ਸੀਟਾਂ ਨੇ ਤੇ ਇੱਥੇ ਵੋਟਾਂ 16 ਫਰਵਰੀ ਨੂੰ ਪੈਣਗੀਆਂ। ਮੇਘਾਲਿਆ ਦੀਆਂ ਵੀ ਕੁੱਲ 60 ਸੀਟਾਂ ਨੇ ਤੇ ਇੱਥੇ ਵੋਟਾਂ 27 ਫਰਵਰੀ ਨੂੰ, ਤੇ ਨਾਗਾਲੈਂਡ ਵਿਧਾਨ ਸਭਾ ਦੀਆਂ ਵੀ 60 ਸੀਟਾਂ ਦੇ ਲਈ ਵੋਟਾਂ ਜਿਹੜੀਆਂ ਨੇ ਉਹ 27 ਫਰਵਰੀ ਨੂੰ ਪੈਣਗੀਆਂ। ਤਿੰਨਾਂ ਰਾਜਾਂ ਦੇ ਵਿੱਚ ਚੋਣ ਨਤੀਜੇ 2 ਮਾਰਚ ਨੂੰ ਆਉਣਗੇ। ਤਿੰਨਾਂ ਰਾਜਾਂ ਦੇ ਵਿੱਚ ਜੇ ਕਿਸੇ ਪਾਰਟੀ ਨੇ ਸਰਕਾਰ ਬਣਾਉਣੀ ਹੈ ਤੇ ਉਹਨਾਂ ਨੂੰ 31 ਸੀਟਾਂ ਦੀ ਲੋੜ ਹੈ। ਰੁਖ ਕਰਦੇ ਹਾਂ ਕਰਨਾਟਕ ਦਾ। ਕਰਨਾਟਕ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। 19 ਸਾਲਾ ਕਾਲਜ ਵਿਦਿਆਰਥਣ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਕਰਨਾਟਕ ਪੁਲਿਸ ਨੇ 19 ਸਾਲਾ ਕਾਲਜ ਵਿਦਿਆਰਥਣ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਕ ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਦੇ ਵਿੱਚ ਨਿੱਜੀ ਕੰਪਨੀ ਦੇ ਇੱਕ ਮੁਲਾਜ਼ਮ ਮਧੂ ਚੰਦਰ ਦਾ ਪਤਾ ਲਾ ਰਹੀ ਹੈ। ਡਿਬੂਰ ਦੇ ਨੇੜੇ ਰਾਸ਼ੀ ਨਾਂ ਦੀ ਇਸ ਮੁਟਿਆਰ ਦੀ ਕੁੜੀ ਦੀ ਗਲੇ ਦੇ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਚਾਕੂ ਮਾਰਨ ਤੋਂ ਬਾਅਦ ਮਧੂ ਚੰਦਰ ਮੌਕੇ ਤੋਂ ਫਰਾਰ ਹੋ ਗਿਆ। ਰਾਸ਼ੀ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਾਸ਼ੀ ਆਪਣੀ ਮਾਂ ਤੇ ਭੈਣ ਦੇ ਨਾਲ ਰਹਿੰਦੀ ਸੀ ਤੇ 4 ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਦੀ ਮਾਂ ਪ੍ਰਾਈਵੇਟ ਕਾਲਜ ਦੇ ਵਿੱਚ ਸਹਾਇਕ ਵਜੋਂ ਕੰਮ ਕਰਦੀ ਹੈ। ਮਧੂ ਚੰਦਰ ਅਤੇ ਰਾਸ਼ੀ ਮਿੱਤਰ ਸਨ ਆਪਸ ਵਿੱਚ ਦੀ, ਪਰ ਇਹ ਜਾਣਨ ਤੋਂ ਬਾਅਦ ਕਿ ਉਹ ਵਿਆਹੁਤਾ ਹੈ ਤੇ ਪਿਤਾ ਹੈ ਤਾਂ ਰਾਸ਼ੀ ਨੇ ਉਸ ਦੇ ਨਾਲੋਂ ਸਬੰਧ ਤੋੜ ਲਏ ਸਨ। ਇਸ ਤੋਂ ਖਿੱਝ ਕੇ ਮਧੂ ਚੰਦਰ ਨੇ ਇਸ ਰਾਸ਼ੀ ਨਾਂ ਦੀ ਕੁੜੀ ਦਾ ਕਤਲ ਕਰ ਦਿੱਤਾ। ਰੁਖ ਕਰਦੇ ਹਾਂ ਸੁਪਰੀਮ ਕੋਰਟ ਦਾ। ਸਾਲ 2020 ਦੇ ਵਿੱਚ ਉੱਤਰੀ ਪੂਰਬੀ ਦੇ ਵਿੱਚ ਦਿੱਲੀ ਦੇ ਵਿੱਚ ਹੋਈ ਹਿੰਸਾ ਦੇ ਨਾਲ ਸੰਬੰਧਿਤ ਕੇਸ ਦੇ ਵਿੱਚ 3 ਵਿਦਿਆਰਥੀ ਕਾਰਕੁਨਾਂ ਦੀ ਜ਼ਮਾਨਤ ਦੇ ਖਿਲਾਫ ਦਿੱਲੀ ਪੁਲਿਸ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਬੇਵਜ੍ਹਾ ਜੇਲ੍ਹਾਂ ਦੇ ਅੰਦਰ ਰੱਖਣ ਦੇ ਵਿੱਚ ਯਕੀਨ ਨਹੀਂ ਰੱਖਦੇ। ਜਸਟਿਸ ਐਸ.ਕੇ. ਕੌਲ, ਜਸਟਿਸ ਏ.ਐਸ. ਓਕਾ ਤੇ ਜਸਟਿਸ ਜੇ.ਬੀ. ਪਾਦਰੀਵਾਲਾ ਦੇ ਬੈਂਚ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਜ਼ਮਾਨਤ ਅਰਜ਼ੀਆਂ ਤੇ ਘੰਟਿਆਂ ਬੱਧੀ ਸੁਣਵਾਈ ਕਰਨਾ ਦਿੱਲੀ ਹਾਈ ਕੋਰਟ ਦੇ ਸਮੇਂ ਦੀ ਬਰਬਾਦੀ ਸੀ। ਪੁਲਿਸ ਨੇ ਦਿੱਲੀ ਹਾਈ ਕੋਰਟ ਦੇ 15 ਜੂਨ 2021 ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਅਦਾਲਤ ਨੇ ਵਿਦਿਆਰਥੀ ਕਾਰਕੁਨ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਤੇ ਆਸਿਫ ਇਕਬਾਲ ਤਨਹਾ ਨੂੰ ਜ਼ਮਾਨਤ ਦਿੱਤੀ ਸੀ। ਇਹ ਕੇਸ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਰੋਸ ਮੁਜ਼ਾਹਰਿਆਂ ਦੇ ਦੌਰਾਨ ਹੋਏ ਹਿੰਸਾ ਦੇ ਨਾਲ ਸੰਬੰਧਿਤ ਸੀਗੀ। ਅਦਾਲਤ ਨੇ ਮਾਮਲੇ ਦੀ ਸੁਣਵਾਈ 31 ਜਨਵਰੀ ਰੱਖ ਦਿੱਤੀ ਹੈ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਪੇਸ਼ ਹੋਏ ਵਕੀਲ ਰਜਤ ਨਾਇਰ ਦੇ ਬੈਂਚ ਨੂੰ ਪਟੀਸ਼ਨਾਂ ਤੇ ਸੁਣਵਾਈ 2 ਹਫ਼ਤੇ ਅੱਗੇ ਪਾਉਣ ਦੀ ਅਪੀਲ ਕੀਤੀ ਹੈ। ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ, ਜੋ ਉਹਨਾਂ ਦੀ ਅਗਵਾਈ ਕਰ ਰਹੇ ਸਨ, ਇੱਕ ਵੱਖਰੇ ਮਾਮਲੇ ਦੇ ਵਿੱਚ ਸੰਵਿਧਾਨਕ ਬੈਂਚ ਦੇ ਸਾਹਮਣੇ ਬਹਿਸ ਕਰ ਰਹੇ ਨੇ। ਉਧਰੋਂ ਹੁਣ ਸੁਪਰੀਮ ਕੋਰਟ ਨੇ ਸੂਬਾ ਪੱਧਰ ਤੇ ਘੱਟ ਗਿਣਤੀਆਂ ਦੀ ਪਛਾਣ ਦੇ ਮਸਲੇ ਤੇ ਜੰਮੂ ਕਸ਼ਮੀਰ ਸਮੇਤ 6 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੇਂਦਰ ਨੂੰ ਆਪਣਾ ਜਵਾਬ ਨਾ ਭੇਜਣ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਰਾਜਾਂ ਨੇ ਆਪਣਾ ਜਵਾਬ ਕਿਉਂ ਨਹੀਂ ਦਿੱਤਾ। ਬੈਂਚ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਉਹਨਾਂ ਰਾਜਾਂ ਦੀ ਪ੍ਰਤੀਕਿਰਿਆ ਲੈਣ ਦਾ ਆਖਰੀ ਮੌਕਾ ਦਿੰਦੇ ਹਾਂ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਅਸੀਂ ਮੰਨ ਲਾਂਗੇ ਕਿ ਇਹਨਾਂ ਦੇ ਕੋਲ ਕਹਿਣ ਨੂੰ ਕੁਝ ਨਹੀਂ ਹੈ। ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ ਵੈਂਕਟ ਰਮਨੀ ਨੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਹਾਲ ਹੀ ਦੇ ਵਿੱਚ ਦਾਇਰ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 24 ਰਾਜਾਂ ਤੇ 6 ਰਾਜਾਂ ਨੇ ਹੁਣ ਤੱਕ ਇਸ ਸਬੰਧ ਦੇ ਵਿੱਚ ਆਪਣਾ ਜਵਾਬ ਭੇਜਿਆ। ਸੋ ਇਹ ਕਿਹਾ ਗਿਆ ਕਿ ਅਰੁਣਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਝਾਰਖੰਡ, ਲਕਸ਼ਦੀਪ ਤੇ ਰਾਜਸਥਾਨ, ਤੇਲੰਗਾਨਾ ਨੇ ਹੁਣ ਤੱਕ ਆਪਣਾ ਜਵਾਬ ਨਹੀਂ ਭੇਜਿਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀਗੀ ਕਿ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਮੁਸਲਿਮ ਭਾਈਚਾਰੇ ਦੇ ਨਾਲ ਰਾਬਤਾ ਬਣਾ ਕੇ ਰੱਖੋ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸਿੱਖਾਂ, ਬੋਹਰਾ ਤੇ ਪਸਮਾਨਦਾ ਜੇ ਘੱਟ ਗਿਣਤੀ ਭਾਈਚਾਰਿਆਂ ਸਮੇਤ ਸਮਾਜ ਦੇ ਹਰ ਵਰਗ ਤੱਕ ਪਹੁੰਚਣ ਅਤੇ ਚੋਣਾਂ ਸੰਬੰਧੀ ਕਿਸੇ ਲਾਹੇ ਦੀ ਇੱਛਾ ਰੱਖੇ ਬਿਨਾਂ ਉਹਨਾਂ ਦੇ ਲਈ ਕੰਮ ਕਰਨ ਦਾ ਸੱਦਾ ਦਿੱਤਾ। ਭਾਜਪਾ ਦੀ ਕੌਮੀ ਕਾਰਜਕਾਰਨੀ ਦੀ 2 ਰੋਜ਼ਾ ਮੀਟਿੰਗ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 2024 ਦੀਆਂ ਚੋਣਾਂ ਦੇ ਵਿੱਚ ਤਕਰੀਬਨ 400 ਦਿਨ ਬਚੇ ਨੇ ਤੇ ਇਸ ਦੇ ਲਈ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਪੂਰੀ ਸ਼ਿੱਦਤ ਦੇ ਨਾਲ ਸਮਾਜ ਦੇ ਹਰ ਵਰਗ ਦੀ ਸੇਵਾ ਦੇ ਵਿੱਚ ਜੁਟ ਜਾਣ।
ਮੀਟਿੰਗ ਦੇ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ ਨੂੰ ਮਿਲਣ ਅਤੇ ਉਹਨਾਂ ਦੇ ਨਾਲ ਜੁੜਨ ਦੇ ਲਈ ਯੂਨੀਵਰਸਿਟੀਆਂ ਤੇ ਚਰਚਾ ਜਿਹੀਆਂ ਥਾਵਾਂ ਦੇ ਦੌਰਾਨ ਗੱਲਬਾਤ ਕਰਨ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲਈ ਸਭ ਤੋਂ ਵਧੀਆ ਸਮਾਂ ਆਉਣ ਵਾਲਾ ਹੈ ਤੇ ਇਸ ਲਈ ਅਜਿਹੇ ਦੇ ਵਿੱਚ ਦੇਸ਼ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਸਾਰਿਆਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਸੋ ਉਹਨਾਂ ਨੇ ਕਾਰਕੁਨਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਅੰਮ੍ਰਿਤ ਕਾਲ ਨੂੰ ਕਰਤਵ ਕਾਲ ਦੇ ਵਿੱਚ ਬਦਲਣ ਦੇ ਲਈ ਆਪਣੀ ਪੂਰੀ ਤਾਕਤ ਲਗਾ ਦੇਣ ਤਾਂ ਜੋ ਦੇਸ਼ ਨੂੰ ਤੇਜ਼ੀ ਦੇ ਨਾਲ ਅੱਗੇ ਲਿਜਾਇਆ ਜਾ ਸਕੇ। ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਾਰਟੀ ਨੂੰ ਆਤਮ ਵਿਸ਼ਵਾਸ ਦੀ ਭਾਵਨਾ ਪ੍ਰਤੀ ਵੀ ਚੌਕਸ ਕੀਤਾ ਤੇ 1998 ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਦੀ ਹਾਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਵੇਂ ਦਿਗਵਿਜੇ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਤੋਂ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਹੁਣ ਸਿਰਫ ਸਿਆਸੀ ਅੰਦੋਲਨ ਹੀ ਨਹੀਂ ਹੈ ਬਲਕਿ ਇੱਕ ਸਮਾਜਿਕ ਅੰਦੋਲਨ ਦੇ ਵਿੱਚ ਬਦਲ ਗਈ ਹੈ। ਉਹਨਾਂ ਨੇ ਕਿਹਾ ਕਿ ਵਰਕਰਾਂ ਨੂੰ 18 ਤੋਂ ਲੈ ਕੇ 25 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਸੱਦਾ ਵੀ ਦਿੱਤਾ ਹੈ। ਸੋ ਪ੍ਰਧਾਨ ਮੰਤਰੀ ਸਾਹਿਬ ਪੂਰੀ ਤਿਆਰੀ ਦੇ ਨਾਲ ਲੱਗੇ ਹੋਏ ਨੇ। ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਕਿ ਚੋਣਾਂ ਦੇ ਵਿੱਚ 400 ਦਿਨ ਬਚੇ ਆ, ਤਾਂ ਬਿਲਕੁਲ ਇਹਦੇ ਵਿੱਚ ਤਾਂ ਕੋਈ ਦੁਰਾਏ ਨਹੀਂ ਕਿ ਚੋਣਾਂ ਦੇ ਵਿੱਚ 400 ਦਿਨ ਬਚਿਆ, ਪਰ ਭਾਜਪਾ ਵਰਕਰਾਂ ਨੇ ਕਦੇ ਵੀ ਆਪਣੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜਿਆ। ਕਦੇ ਵਿਚਾਰੇ WhatsApp ਤੇ ਜ਼ੋਰ ਮਾਰਦੇ ਨੇ, ਕਦੇ ਸੋਸ਼ਲ ਮੀਡੀਆ ਤੇ, ਕਦੇ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ ਤੇ ਕਦੇ ਮੀਡੀਆ ਦੇ ਵਿੱਚ ਇਹ ਵੀ ਗੱਲਾਂ ਕਹਿ ਕੇ ਸੁਰਖੀਆਂ ਦੇ ਵਿੱਚ ਆਉਂਦੇ ਨੇ ਕਿ ਭਾਰਤ ਨੂੰ ਆਜ਼ਾਦੀ 99 ਸਾਲਾਂ ਦੀ ਲੀਜ਼ ਤੇ ਮਿਲੀ ਹੈ। ਕਦੇ ਇਤਿਹਾਸ ਦੇ ਬਾਬਤ ਕੋਰੇ ਹੁੰਦੇ ਨੇ, ਕਦੇ ਪ੍ਰਧਾਨ ਮੰਤਰੀ ਦੇ ਜਿਹੜੇ ਭਾਸ਼ਣ ਕੋਟ ਕਰਦੇ ਨੇ ਜਿਨ੍ਹਾਂ ਦੇ ਵਿੱਚ ਕਈ ਵਾਰੀ ਸੱਚ ਵੀ ਨਹੀਂ ਹੁੰਦਾ। ਸੋ ਉਹ ਤਾਂ ਬੜੀ ਕਹਿ ਲਈਏ ਕਿ ਇੱਕ ਤਰੀਕੇ ਨਾਲ ਬੜੇ ਭਾਵਨਾ ਦੇ ਨਾਲ, ਬੜੇ ਸਪਿਰਿਟ ਦੇ ਨਾਲ ਲੱਗੇ ਹੋਏ ਨੇ। ਤੇ ਰਹੀ ਗੱਲ ਘੱਟ ਗਿਣਤੀਆਂ ਦੀ, ਘੱਟ ਗਿਣਤੀਆਂ ਦਾ ਨਾਂ ਲੈ ਕੇ ਉਹਨਾਂ ਨੂੰ ਆਪਣੇ ਵਰਕਰਾਂ ਨੂੰ ਕਹਿਣਾ ਕਿ ਤੁਸੀਂ ਇਹਨਾਂ ਦੇ ਨਾਲ ਇਹ ਕਰੋ, ਸਹਿਯੋਗ ਕਰੋ, ਇਹ ਕਾਫੀ ਨਹੀਂ ਹੈ। ਘੱਟ ਗਿਣਤੀਆਂ ਨੂੰ ਤੁਹਾਨੂੰ ਅਹਿਸਾਸ ਕਰਾਉਣਾ ਪੈਂਦਾ ਕਿ ਤੁਸੀਂ ਘੱਟ ਗਿਣਤੀ ਨਹੀਂ ਹੋ। ਜੇਕਰ ਅਸੀਂ ਵਾਰ-ਵਾਰ ਦੁਹਰਾ ਕੇ ਰੈਪੀਟੀਸ਼ਨਸ ਦੇ ਵਿੱਚ ਇਹ ਗੱਲ ਕਹਾਂਗੇ ਘੱਟ ਗਿਣਤੀਆਂ, ਘੱਟ ਗਿਣਤੀਆਂ, ਤਾਂ ਉਹਨਾਂ ਨੂੰ ਇਹ ਸੁਭਾਵਿਕ ਜਿਹੀ ਗੱਲ ਹੈ ਕਿ ਉਹਨਾਂ ਨੂੰ ਅਹਿਸਾਸ ਹੋਏਗਾ ਕਿ ਅਸੀਂ ਵਾਕਈ ਘੱਟ ਗਿਣਤੀਆਂ ਵਾਂ। ਜੇ ਇਹੀ ਜਿਹੜਾ ਕੰਮ ਹੈ, ਜੇ ਪ੍ਰਧਾਨ ਮੰਤਰੀ ਸਾਹਿਬ ਖੇਤੀ ਕਾਨੂੰਨਾਂ ਦੇ ਵਿਰੁੱਧ ਜਿਹੜਾ ਅੰਦੋਲਨ ਹੋਇਆ ਸੀ, ਉਦੋਂ ਕਰਦੇ ਕਿ ਤੁਸੀਂ ਭਾਈ ਸਿੱਖਾਂ ਦੀ ਕਿਰਦਾਰਕੁਸ਼ੀ ਨਾ ਕਰੋ। ਤੁਸੀਂ ਇਹਨਾਂ ਨੂੰ ਖਾਲਿਸਤਾਨੀ ਕਹਿੰਦੇ ਹੋ, ਕਦੇ ਇਹਨਾਂ ਨੂੰ ਚਾਈਨਾ ਸਪੋਂਸਰਡ ਕਹਿੰਦੇ ਹੋ, ਕਦੇ ਇਹਨਾਂ ਨੂੰ ਪਾਕਿਸਤਾਨੀ ਕਹਿੰਦੇ ਹੋ ਕਿ ਪਾਕਿਸਤਾਨ ਤੋਂ ਸਪੋਂਸਰਡ ਨੇ, ਕਦੇ ਕੁਛ ਕਹਿੰਦੇ ਹੋ। ਤੇ ਇਹ ਕਿਰਦਾਰਕੁਸ਼ੀ ਹੈ। ਇੱਥੋਂ ਤੱਕ ਕਿ ਗੂਗਲ ਕਰਕੇ ਦੇਖ ਲਓ, ਸਾਰਿਆਂ ਦੇ ਮੋਬਾਈਲਾਂ ਦੇ ਵਿੱਚ ਨੈਟ ਚੱਲਦਾ ਹੀ ਹੈ। ਪਿਛਲੇ ਦਿਨੀ ਇੱਕ ਬਹੁਤ ਵੱਡੀ ਐਪ ਦੇ ਬਾਰੇ ਖੁਲਾਸਾ ਹੋਇਆ ਸੀਗਾ, ਬੁਲੀ ਐਪ। ਉਹਦੇ ਵਿੱਚ ਜਾਣ ਬੁੱਝ ਕੇ ਮੁਸਲਮਾਨ ਮੁੰਡਿਆਂ ਦੀਆਂ ਆਈਡੀਆਂ ਬਣਾ ਕੇ ਤੇ ਬੀਬੀਆਂ ਨੂੰ ਟਰੋਲ ਕੀਤਾ ਜਾਂਦਾ ਸੀ ਔਰ ਕਈ ਇਹੋ ਜਿਹੀਆਂ ਗੈਰ ਅਖਲਾਕੀ ਗਤੀਵਿਧੀਆਂ, ਕਾਰਵਾਈਆਂ ਕੀਤੀਆਂ ਜਾਂਦੀਆਂ ਸੀ ਜਿਹਦੇ ਨਾਲ ਇਹ ਇੱਕ ਬਿੰਬ ਬਣਦਾ ਸੀ, ਇੱਕ ਇਮੇਜ ਬਣਦੀ ਸੀ ਕਿ ਇਹ ਜਿਹੜੇ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਨੌਜਵਾਨ ਹੈ, ਇਹ ਜਾਣ ਬੁੱਝ ਕੇ ਔਰਤਾਂ ਦੇ ਪ੍ਰਤੀ ਕ੍ਰਾਈਮ ਨੂੰ ਹੱਲਾਸ਼ੇਰੀ ਦਿੰਦੇ ਆ। ਇਸੇ ਤਰ੍ਹਾਂ ਸਿੱਖਾਂ ਦੇ ਨਾਮ ਤੇ ਕਿਤੇ ਸਿੰਘ ਲੱਗਦਾ, ਕਿਤੇ ਕੋਈ ਦਿੱਲੀ ਮਤਲਬ ਜਿਹੜਾ ਭਾਈਚਾਰਾ ਸਿੱਖ ਭਾਈਚਾਰਾ ਰਹਿੰਦਾ ਉਹਨਾਂ ਦੇ ਗੋਤਾਂ ਦੇ ਮੁਤਾਬਕ ਜਿਹੜਾ ਸਰਨੇਮ ਲਾ ਲਿਆ, ਕਦੇ ਪੰਜਾਬ ਦੇ ਮੁਤਾਬਕ ਲਾ ਲਿਆ, ਤੇ ਉੱਥੇ ਉਹ ਵੱਖ-ਵੱਖ ਬੀਬੀਆਂ ਨੂੰ, ਪੋਲੀਟੀਕਲ ਬੀਬੀਆਂ ਨੂੰ ਮੰਦੇ ਚੰਗੇ ਬੋਲ ਤੇ ਉਹਨਾਂ ਨੂੰ ਗਾਲਾਂ ਕੱਢਣ ਦਾ ਜਿਹੜਾ ਰਿਵਾਜ ਚੱਲ ਪਿਆ ਸੀਗਾ। ਸੋ ਇਹ ਕਿਰਦਾਰਕੁਸ਼ੀ ਹੈ ਨਾ, ਇੱਕ IT ਸੈੱਲ ਜ਼ਰੀਏ ਤੁਸੀਂ ਵੱਖ-ਵੱਖ ਭਾਈਚਾਰਿਆਂ ਹੱਲਾਸ਼ੇਰੀ ਦਿੰਦੇ ਹੋ ਕਿ ਤੁਸੀਂ ਆਈਡੀਆਂ ਬਣਾਓ ਤੇ ਉਹਨਾਂ ਆਈਡੀਆਂ ਦੇ ਨਾਲ ਫਿਰ ਤੁਸੀਂ ਸਮਾਜ ਦੇ ਵਿੱਚ ਇਹ ਭਾਵਨਾ ਪੈਦਾ ਕਰੋ ਕਿ ਇਹ ਲੋਕ ਬਈ ਇੱਦਾਂ ਦੇ ਨੇ, ਇਹ ਲੋਕ ਔਰਤਾਂ ਨੂੰ ਮੰਦਾ ਚੰਗਾ ਬੋਲਦੇ ਨੇ। ਸੋ ਉੱਥੇ ਕੰਮ ਕਰਨ ਦੀ ਲੋੜ ਹੁੰਦੀ ਹੈ। ਸੋ ਜੇ ਮੰਨ ਲਓ ਪੰਜਾਬ ਦੇ ਵਿੱਚ ਕੁਛ ਹੋਇਆ ਤਾਂ ਜਿਵੇਂ ਹੁਣ ਲੰਘੇ ਦਿਨੀ ਤੁਸੀਂ ਅਰਸ਼ਦੀਪ ਸਿੰਘ ਦੀ ਮਿਸਾਲ ਲੈ ਸਕਦੇ ਹੋ। ਕੈਚ ਛੁੱਟਿਆ ਸੀ ਉਹਦੇ ਤੋਂ ਇੱਕ ਗਰਾਊਂਡ ਦੇ ਵਿੱਚ, ਜਿਹੜੀ ਕਿ ਗਲਤੀ ਕਿਸੇ ਵੀ ਪਲੇਅਰ ਤੋਂ ਹੋ ਸਕਦੀ, ਕਿਸੇ ਵੀ ਮੈਚ ਦੇ ਵਿੱਚ ਹੋ ਸਕਦੀ ਹੈ। ਉਹਦੇ ਪ੍ਰਤੀ ਉਹਦੀ ਕੋਈ ਭਾਵਨਾ ਨਹੀਂ ਹੁੰਦੀ ਕਿ ਮੈਂ ਕੈਚ ਛੱਡ ਦੇਵਾਂ। ਇੱਕ ਮਾਮੂਲੀ ਗਲਤੀ ਸੀ, ਪਰ ਲੋਕਾਂ ਨੇ ਉਸ ਮੁੰਡੇ ਨੂੰ ਟਰੋਲ ਤਾਂ ਕੀਤਾ, ਪਰ ਨਾਲ ਇੱਕ ਸਿੱਖ ਕਿਰਦਾਰ ਦੀ ਕਿਰਦਾਰਕੁਸ਼ੀ ਵੀ ਕੀਤੀ, ਜਿਹੜਾ ਕਿ ਬਹੁਤ ਗਲਤ ਆ ਔਰ ਇਸ ਰੁਝਾਨ ਨੂੰ ਨੱਥ ਪਾਉਣ ਦੀ ਲੋੜ ਹੈ। ਇਹ ਤਾਂ ਇੱਥੋਂ ਤੱਕ ਵੀ ਦੇਸ਼ ਦੇ ਵਿੱਚ ਲੋਕ ਬੈਠੇ ਨੇ ਕਿ ਵਿਰਾਟ ਕੋਹਲੀ ਨੇ ਇੱਕ ਵਾਰੀ ਮੁਹੰਮਦ ਸ਼ਮੀ ਨੌਜਵਾਨ ਹੈ ਭਾਰਤੀ ਟੀਮ ਦਾ, ਕ੍ਰਿਕਟ ਟੀਮ ਦਾ, ਤੇ ਉਹਦੀ ਸਾਈਡ ਲੈ ਲਈ, ਉਹਦੀ ਪੱਖਪਾਤ ਮਤਲਬ ਉਹਦੀ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਵਾਰ ਕਰਾਤੀ, ਉਹਦੇ ਬਾਰੇ ਕਹਿ ਤਾ ਕਿ ਬਈ ਨਹੀਂ, ਇਸ ਨੌਜਵਾਨ ਦੀ ਕੋਈ ਗਲਤੀ ਨਹੀਂ ਹੈ। ਵਿਰਾਟ ਕੋਹਲੀ ਦੀ 6 ਮਹੀਨਿਆਂ ਦੀ ਧੀ ਬਾਰੇ ਇਹਨਾਂ ਲੋਕਾਂ ਨੇ, ਜਿਹੜੇ ਮੰਦਬੁੱਧੀ ਲੋਕ ਸੋਸ਼ਲ ਮੀਡੀਆ ਤੇ ਬੈਠੇ ਨੇ ਤੇ ਵੱਖ-ਵੱਖ ਪਾਰਟੀਆਂ ਵੱਲੋਂ ਸਪਾਂਸਰਡ ਨੇ, ਇਹਨਾਂ ਨੇ ਉਹਦੀ ਧੀ ਬਾਰੇ ਐਸਾ ਕੁਝ ਬੋਲਿਆ ਕਿ ਉਹ ਬੋਲਣਾ ਤੇ ਸੁਣਨਾ ਬਹੁਤ ਔਖਾ ਹੈ। ਸੋ ਲੋੜ ਤਾਂ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਦੀ ਹੈ। ਲੋਕ ਕਦੇ ਵੀ ਇੱਕ ਦੂਜੇ ਦੇ ਵਿਰੁੱਧ ਨਹੀਂ ਹੁੰਦੇ।
ਲੋਕਾਂ ਨੇ ਕਦੇ ਵੀ ਇੱਕ ਦੂਜੇ ਨੂੰ ਮਿੱਥ ਕੇ ਕਤਲ ਨਹੀਂ ਕੀਤਾ ਹੁੰਦਾ, ਫਿਰਕਿਆਂ ਦੇ ਵਿੱਚ ਕੋਈ ਇੰਨੀ ਵੈਰ ਭਾਵਨਾ ਨਹੀਂ ਹੁੰਦੀ, ਜੇਕਰ ਪੋਲੀਟੀਕਲ ਪਾਰਟੀਆਂ ਦੇ ਹੱਥ ਠੋਕ ਕੇ ਕੁਛ ਕੁ ਉਛਲਣ ਨਾ, ਜੇਕਰ ਉਹ ਗੁੰਡਾਗਰਦੀ ਨਾ ਕਰਨ। ਸੋ ਇਕੱਲਾ ਇਹ ਨਹੀਂ ਗਾ ਕਿ ਚੋਣਾਂ ਜਿੱਤਣ ਕਾਰਨ ਤੁਸੀਂ ਸਮਾਜ ਦੇ ਵਿੱਚ ਸਦਭਾਵਨਾ ਬਣਾਉਣੀ ਹੈ। ਸਭ ਤੋਂ ਵੱਡੀ ਫੜਨ ਵਾਲੀ ਗੱਲ ਇਹ ਹੈ ਕਿ ਹੁਣ ਚੋਣਾਂ ਆਈਆਂ, ਹੁਣ ਤੁਸੀਂ ਮੁਸਲਮਾਨਾਂ ਦੇ ਨੇੜੇ ਵੀ ਹੋਵੋ, ਹੁਣ ਤੁਸੀਂ ਸਿੱਖਾਂ ਦੇ ਨੇੜੇ ਵੀ ਹੋਵੋ। ਕੀ ਤੁਸੀਂ ਘੱਟ ਗਿਣਤੀਆਂ ਨੂੰ ਵੋਟ ਬੈਂਕ ਮੰਨਦੇ ਹੋ ਕਿ ਇਹਨਾਂ ਨੂੰ ਵੋਟਾਂ ਵੇਲੇ ਵਰਤ ਲਓ ਤੇ ਉਸ ਤੋਂ ਬਾਅਦ ਜਿਵੇਂ ਆਪਦੇ ਹਾਲ ਤੇ ਛੱਡ ਦਿਓ? ਸੋ ਇਹ ਤਾਂ ਸਿਆਸੀ ਮੌਕਾ ਪ੍ਰਸਤੀ ਹੋਈ ਨਾ ਫਿਰ। ਤੁਸੀਂ ਇੱਕ ਜੋ ਸੰਵਿਧਾਨ ਦੇ ਕਨਸਟੀਟਿਊਸ਼ਨਲ ਜੋ ਪ੍ਰੀਐਂਬਲ ਹੈ, ਸੰਵਿਧਾਨ ਦਾ ਕਨਸਟੀਟਿਊਸ਼ਨ ਦਾ ਜੋ ਪ੍ਰੀਐਂਬਲ ਆ, ਉਹਦੇ ਮੁਤਾਬਕ ਜੇਕਰ ਦੇਸ਼ ਚਲਾਓਗੇ ਤਾਂ ਫਿਰ ਤਾਂ ਅਸੀਂ ਕਹਾਂਗੇ ਕਿ ਠੀਕ ਹੈ, ਚੋਣਾਂ ਖਾਤਰ ਇਹ ਇੱਕ ਸਿਆਸੀ ਮੌਕਾ ਪ੍ਰਸਤੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਨੂੰ ਵੀ ਨੇੜੇ ਕਰੋ, ਮੁਸਲਮਾਨਾਂ ਨੂੰ ਵੀ ਨੇੜੇ ਕਰੋ, ਉਹਨਾਂ ਨੂੰ ਮੰਦਾ ਚੰਗਾ ਨਾ ਬੋਲੋ। ਅੱਜ ਤੁਹਾਨੂੰ ਸਮਾਜ ਦੇ ਵਿੱਚ ਬੋਰਾ ਵੀ ਦਿਸਦੇ ਨੇ, ਪਸਮਾਨਦੇ ਵੀ ਦਿਖਦੇ ਨੇ, ਪਰ ਜਦੋਂ ਚੋਣਾਂ ਹੋ ਗਈਆਂ ਉਸ ਤੋਂ ਬਾਅਦ ਉਹੀ ਸਾਰਾ ਕੁਛ। ਸੋ ਖੈਰ, ਇੱਥੇ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਖਾਸ ਜਾਣਕਾਰੀਆਂ ਸੁਣਨ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।